ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਾਨ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜਿਤ ਭੇਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗੁਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਨ ਦ੍ਰਿਣ ਕਹਿਤ ਤਵੈ ਸਰਬ ਨਾਮ ਕਥਾ ਕਮਲ ਕਰਮ ਨਾਮ ਵਰਨਤ ਸਮਤ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੁਜੈ ਦੁਜੀ ਠਾਹਰ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਧ ਦਾਰਾ ਸਿਓ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਨ ਮਿਲੰਤ ਜਮ ਦਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਤੁਮ
हमारी शरण तुम्हारी आशा, तुम ही सज्जन सुहेले। राखो राखनहार दयाला, नानक घर के भूले। तू प्रभ दाता दान मत पूरा, हम थारे भिखारी जियो। मैं क्या मांगो किछ थिर न रहाई, हर जीजै नाम प्यारी जियो। मुख उच्च रहै शास्त्र खट, पिंग बिन चढ़ जाए। अंध लखै बदरो सुनै, जो काल कृपा कराए। कहा बुद्ध प्रभ तुच्छ हमारी, वर्ण सकै महिमा जो तिहारी। हम न सकत कर सिफत तुम्हारी, आप लिखो तुम कथा सुधारी। बेसुमार अथाह अगणित अतुल, ज्यों बुलावहो त्यों नानक दास बोलै। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराए है तेहा हव करी बखियान। दासन दास कह जन नानक, जेहा तू कराए है तेहा हव करी बखियान। जाए ये को बुला
ਨਾਉ ਪ੍ਰਭਾਤਾ ਸ਼ਬਦ ਧਿਆਈਐ ਛੋਟਾ ਹੋ ਦੁਲੇ ਪਰੇਤਾ ਪਰਣਵਤ ਨਾਨਕ ਦਾਸਨ ਦਾਸਾ ਜਗ ਹਾਰਿਆ ਤੈਨ ਜੀਤਾ ਨਾਉ ਪ੍ਰਭਾਤਾ ਸ਼ਬਦ ਧਿਆਈਐ ਛੋਟਾ ਹੋ ਦੁਲੇ ਪਰੇਤਾ ਪਰਣਵਤ ਨਾਨਕ ਦਾਸਨ ਦਾਸਾ ਜਗ ਹਾਰਿਆ ਤੈਨ ਜੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਭਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਯੁਗੀ ਤਪ ਅਸਥਾਨ ਔਰ ਸੱਚਖੰਡ ਗਮਨ ਅਸਥਾਨ ਸ੍ਰੀ ਹਜ਼ੂਰ ਸਾਹਿਬ ਵਿਖੇ ਸਰਬੱਤ ਮਾਈ ਭਾਈ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਗਰੀਬ ਨਵਾਜ਼ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਗੁਰੂ ਕੀ ਬਾਣੀ ਦਾ ਰਸ ਪੈਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਨਿਤ ਦੀ ਮਰਜ਼ਾਦਾ ਅਨੁਸਾਰ ਲੜੀਵਾਰ ਗੁਰੂ ਸ਼ਬਦ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ ਜੋ ਸਤ ਸੰਗਤ ਦੇ ਵਿੱਚ ਬੈਠਣ ਦਾ ਸਾਨੂੰ ਸਭ ਨੂੰ ਸੁਭਾਗ ਬਖਸ਼ਿਸ਼ ਕੀਤਾ ਹੈ। ਹਰ ਕੋਈ ਮਨੁੱਖ ਇਹ ਯਤਨ ਕਰਦਾ ਹੈ ਕਿ ਮੈਨੂੰ ਜੀਵਨ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੋਵੇ, ਮੇਰੀ ਜ਼ਿੰਦਗੀ ਵਿੱਚੋਂ ਦੁੱਖ ਦਲਿੱਦਰ ਨਾਸ ਹੋ ਜਾਣ, ਜਿਤਨਾ ਵੀ ਮੇਰਾ ਜੀਵਨ ਹੈ ਉਹ ਮੇਰਾ ਸੁੱਖਾਂ ਦੀ ਸਹਿਤ ਨਿਰਵਾਹ ਹੋਵੇ ਤਾਂ ਚੰਗੀ ਗੱਲ ਹੈ। ਹਰ ਕੋਈ ਮਨੁੱਖ ਯਤਨ ਕਰਦਾ ਵੀ ਹੈ ਔਰ ਹਰ ਕੋਈ ਅਸੀਂ ਸਾਰੇ ਹੀ ਯਤਨਸ਼ੀਲ ਹਾਂ ਕਿ ਜੋ ਸਾਡੀ ਜ਼ਿੰਦਗੀ ਵਿੱਚ ਦੁੱਖ ਹਨ, ਤਕਲੀਫਾਂ ਹਨ, ਦਰਿੱਦਰ ਹੈ, ਕੰਗਾਲਤਾ ਹੈ, ਸਭ ਦੂਰ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੰਨੀ ਦੇਰ ਤੱਕ ਮਨੁੱਖ ਆਪਣੇ ਬਲ ਦੁਆਰਾ ਆਪਣੀ ਮਤ ਦੇ ਅਨੁਸਾਰ ਯਤਨ ਕਰਦਾ ਹੈ ਆਪਣੇ ਜੀਵਨ ਦੇ ਵਿੱਚੋਂ ਦੁੱਖਾਂ ਕਲੇਸ਼ਾਂ ਨੂੰ ਦੂਰ ਕਰਨ ਦੇ ਲਈ, ਹੋਰ ਵੀ ਕਈ ਗੁਣਾ ਵੱਧ ਦੁੱਖਾਂ ਦੇ ਵਿੱਚ ਘਿਰ ਜਾਂਦਾ ਹੈ। ਜਿੰਨੀ ਦੇਰ ਤੱਕ ਆਪਣੀ ਮਤ ਦੇ ਅਨੁਸਾਰ ਯਤਨ ਕਰਦਾ ਹੈ, ਜੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ, हे ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਾਨੂੰ ਸੋਚੀ ਬਖਸ਼ੋ ਕਿਵੇਂ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ। ਕਿਉਂਕਿ ਜਗਤ ਦੇ ਅੰਦਰ ਸਾਧ ਸੰਗਤ ਕਿਸੇ ਨੇ ਬਹੁਤੇ ਧਨ ਦੀ ਪ੍ਰਾਪਤੀ ਵੀ ਸੁੱਖ ਸਮਝਿਆ ਹੈ, ਕਿਸੇ ਨੇ ਰੰਗਾਂ ਰੰਗਾਂ ਦੀ ਦੁਨੀਆ ਨੂੰ ਦੇਖਣ ਦੇ ਵੀ ਸੁੱਖ ਸਮਝਿਆ, ਕੋਈ ਦੇਸਾਂ ਪ੍ਰਦੇਸਾਂ ਵਿੱਚ ਵਿਚਰਨ ਦੇ ਵਾਸਤੇ ਸੁੱਖ ਸਮਝੀ ਬੈਠਾ ਹੈ, ਸੁੱਖ ਸਮਝਦਾ ਹੈ। ਪਰ ਹਜ਼ੂਰ ਕਹਿੰਦੇ ਪਰਮ ਸੁੱਖ ਕੇਵਲ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਦੇ ਵਿੱਚ ਹੈ। ਜੋ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਨਾ ਹੈ, ਗੁਰੂ ਕੇ ਹਾਲ ਜਸ ਨੂੰ ਸਰਵਣ ਕਰਨਾ ਹੈ, ਇਹ ਸਭ ਤੋਂ ਵੱਡਾ ਸੁੱਖ ਹੈ। ਇਹਦੇ ਸਮਾਨ ਕੋਈ ਸੰਸਾਰ ਦੇ ਅੰਦਰ ਸੁੱਖ ਨਹੀਂ ਹੈ। ਦੁਨੀਆ ਦੇ ਵਿੱਚ ਸੁੱਖ ਨਾ ਹੀ ਪੇਖੇ ਨਿਰਤ ਨਾਟੇ,
ਭਾਵੇਂ ਨਾਚ ਤਮਾਸ਼ੇ ਵੀ ਬੜੇ ਸੰਸਾਰ ਦੇ ਨਾਟਕ ਜੇਟਕ ਵੀ ਦੇਖ ਲਏ, ਪਰ ਕਿਤੇ ਵੀ ਸੁਖ ਦੀ ਪ੍ਰਾਪਤੀ ਨਹੀਂ ਹੋਣਾ ਕੀਤੀ। ਸੁਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਦੇ ਵਿੱਚ ਹੀ ਅਸਲ ਦੇ ਵਿੱਚ ਜ਼ਿੰਦਗੀ ਵਿੱਚ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ ਕਿ ਪ੍ਰਾਣਾ ਤਾਰੇ ਜੀਵ ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਗੁਰੇ ਬਤਾਈ। ਜੇ ਆਪਣੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਕਲੇਸ਼ਾਂ ਦੀ ਨਿਵਰਤੀ ਕਰਕੇ ਸੁੱਖਾਂ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ, ਫਿਰ ਗੁਰੂ ਦੀ ਸੰਗਤ ਕਰਿਆ ਕਰ। ਭਾਵਨਾ ਪ੍ਰੇਮ ਦੇ ਨਾਲ ਸਾਧ ਸੰਗਤ ਵਿੱਚ ਆ ਕੇ ਜੁੜਿਆ ਕਰ। ਜੇ ਸਾਧ ਸੰਗਤ ਦੇ ਵੀ ਕੇਵਲ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਸਤ ਸੰਗਤ ਵੀ ਕੈਸੀ ਹੋਵੇ ਜਿੱਥੇ ਕੇਵਲ ਇੱਕ ਪਰਮਾਤਮਾ ਦੇ ਨਾਮ ਦੀ ਗੱਲ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਜਿੱਥੇ ਕੇਵਲ ਪਰਮਾਤਮਾ ਦੀ ਸਿਫਤ ਹੋਵੇ, ਕਿਉਂਕਿ ਕਈ ਵਾਰ ਸਾਧ ਸੰਗਤ ਅਸੀਂ ਵੀ ਭੁਲੇਖਾ ਖਾ ਲੈਂਦੇ, ਜਿੱਥੇ ਬਹੁਤ ਵੱਡਾ ਦੁਨੀਆ ਦਾ ਭਾਰੀ ਇਕੱਠ ਹੋ ਜਾਵੇ ਉਹਨੂੰ ਸੰਗਤ ਸਮਝ ਲੈਂਦੇ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਉਹ ਦੁਨੀਆ ਦੇ ਇਕੱਠ ਹੋ ਸਕਦੇ ਹੈ, ਸੱਚੀ ਸੰਗਤ ਉਹ ਹੈ ਜਿੱਥੇ ਪ੍ਰਮਾਤਮਾ ਦੀ ਸਿਫਤ ਦੀ ਗੱਲ ਕੀਤੀ ਜਾਂਦੀ ਹੈ, ਜਿੱਥੇ ਕੇਵਲ ਪ੍ਰਮਾਤਮਾ ਦੇ ਗੁਣਾਂ ਨੂੰ ਉਚਾਰਨ ਕੀਤਾ ਜਾਂਦਾ ਹੈ। ਤੇ ਫਿਰ ਸਾਧ ਸੰਗਤ ਵਿੱਚ ਆ ਕੇ ਕਰਮ ਕਿਹੜਾ ਕਰਨਾ ਹੈ। ਬਹੁਤਾਰ ਦੇ ਵਿੱਚ ਸਾਡਾ ਸੁਭਾਅ ਹੁੰਦਾ ਹੈ ਕਿ ਹੁਣ ਤਾਂ ਇੱਥੇ ਮਿਲ ਜੁਲ ਕਰਕੇ ਬੈਠੇ ਹਾਂ, ਪਤਾ ਨਹੀਂ ਫੇਰ ਦੁਬਾਰਾ ਇਕੱਠੇ ਬੈਠੇ ਜਾਣਾ ਕਰੇ ਅਸੀਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਊਹਾ ਜਪੀਆ ਕੇਵਲ ਨਾਮ, ਸਾਧੂ ਸੰਗਤ ਪਾਰ ਕਰਾਮ। ਕੇਵਲ ਪਰਮੇਸ਼ਰ ਦਾ ਨਾਮ ਜਪਣਾ, ਕੇਵਲ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਕੰਨਾਂ ਦੇ ਨਾਲ ਸੁਣਨਾ, ਕਿਉਂਕਿ ਰਸਨਾ ਤੋਂ ਜਪਣਾ ਤੇ ਕੰਨਾਂ ਦੇ ਨਾਲ ਸੁਣਨਾ ਸਾਧ ਸੰਗਤ ਇੱਕੋ ਜਿਹਾ ਮਹਾਤਮਾ ਹੈ। ਇਹ ਨਹੀਂ ਹੈ ਕਿ ਇਕੱਲਾ ਰਸਨਾ ਨਾਲ ਗਾਉਣ ਵਾਲਾ ਹੀ ਬਹੁਤਾ ਫਲ ਪ੍ਰਾਪਤ ਕਰ ਸਕਦਾ ਹੈ। ਜਿਹੜੀ ਸੁਣਨ ਦੀ ਭਗਤੀ ਹੈ ਨਾ, ਸਭ ਤੋਂ ਉੱਤਮ ਮੰਨੀ ਗਈ ਹੈ। ਸ਼੍ਰਵਣ ਸਿਮਰਨ ਕੀਰਤਨ ਪਾਦ ਸੇਵ ਅਰਜਾਨ, ਦਾਸ ਸਖਾਪਨ ਬੰਦਨਾ ਸਰਬ ਨਿਵੇਦਨ ਜਾਨ। 9 ਪ੍ਰਕਾਰ ਦੀ ਨਵਤਾ ਭਗਤੀ ਹੈ। ਇਹਦੀ ਉੱਤਮ ਸਭ ਤੋਂ ਵੱਡੀ ਸੁਣਨ ਦੀ ਭਗਤੀ ਦੱਸੀ ਗਈ ਹੈ, ਪਰਮਾਤਮਾ ਦੇ ਦਸ ਸੁਣਨ ਤੋਂ। ਤੇ ਜੇ ਗੁਰੂ ਕੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਦਸ ਸੁਣਿਆ ਜਾਵੇ ਤੇ ਸਾਧ ਸੰਗਤ ਬਹੁਤ ਵੱਡਾ ਮਹਾਤਮ ਦੱਸਿਆ ਹੈ। ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਵਚਨ ਹਰ ਕੇ ਹਜ਼ਾਰਾਂ ਗੁਣਾ ਵੱਧ ਫਲ ਪ੍ਰਾਪਤ ਹੁੰਦਾ ਹੈ ਜੇ ਸਾਧ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਗੁਣ ਗਾਏ ਜਾਂਦੇ। ਕਿਉਂਕਿ ਸਾਧ ਸੰਗਤ ਜੀ ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਆਉਂਦੇ ਹਾਂ, ਜੇ ਮੰਨ ਲਓ ਸਾਡੇ ਵਿੱਚੋਂ ਕੋਈ 4 ਵਜੇ ਉੱਠਦਾ ਹੈ ਅੰਮ੍ਰਿਤ ਵੇਲੇ, ਗੁਰੂ ਦੀ ਸੰਗਤ ਵਿੱਚ ਆ ਜਾਵੇ ਤੇ ਉਹਦੇ ਤੋਂ ਪਹਿਲਾਂ ਕੋਈ 3 ਵਜੇ ਉੱਠ ਕੇ ਆ ਕੇ ਗੁਰੂ ਚਰਨਾਂ ਵਿੱਚ ਬੈਠਾ ਹੋਵੇ ਤੇ ਸਾਡੇ ਮਨ ਦਾ ਹੰਕਾਰ ਟੁੱਟ ਜਾਂਦਾ ਹੈ। ਜੇ 3 ਵਜੇ ਵਾਲਾ ਉੱਠਣ ਵਾਲਾ ਗੁਰੂ ਚਰਨਾਂ ਵਿੱਚ ਆ ਜਾਵੇ, ਉਹਦੇ ਤੋਂ ਪਹਿਲਾਂ ਕੋਈ ਗੁਰਮੁਖ ਪਿਆਰਾ 2:30 ਵਜੇ ਜਾਂ 2 ਵਜੇ ਆ ਕੇ ਗੁਰੂ ਚਰਨਾਂ ਵਿੱਚ ਬੈਠਾ ਹੋਵੇ ਤੇ 3 ਵਜੇ ਵਾਲੇ ਉੱਠਣ ਵਾਲੇ ਦਾ ਵੀ ਹੰਕਾਰ ਦੂਰ ਹੋ ਜਾਂਦਾ ਹੈ। 2 ਵਜੇ ਵਾਲੇ ਤੋਂ ਪਹਿਲਾਂ ਵੀ ਐਸੇ ਗੁਰਮੁਖ ਪਿਆਰੇ ਨੇ। ਸਾਧ ਸੰਗਤ ਜੀ 1 ਵਜੇ ਨਾਲ 12, 12:30 ਵਜੇ ਦੇ ਨਾਲ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਗੁਰੂ ਚਰਨਾਂ ਵਿੱਚ ਆ ਕੇ ਜੁੜਦੇ ਹਨ। ਇਹ ਸਾਧ ਸੰਗਤ ਦੀ ਐਸੀ ਮਹਾਨਤਾ ਹੈ। ਜਿਵੇਂ ਸਾਧ ਸੰਗਤ ਅਸੀਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਚਾਹੇ ਸੇਵਾ ਸਿਮਰਨ ਕਰਦੇ ਹਾਂ, ਪਰ ਇਕੱਲਾ ਜਿਹੜਾ ਨਾਮ ਜਪਣਾ, ਗੁਰੂ ਕੀ ਬਾਣੀ ਪੜ੍ਹਨੀ ਦੇ ਨਾਲ ਮਨ ਵਿੱਚ ਹੰਕਾਰ ਹੁੰਦਾ ਹੈ। ਇਹ ਹੰਕਾਰ ਗੁਰੂ ਕੀ ਸੰਗਤ ਵਿੱਚ ਜਾ ਕੇ ਹੀ ਦੂਰ ਹੁੰਦਾ ਹੈ। ਜੋ ਸਾਡੇ ਮਨ ਤੇ ਲੱਗੀ ਹੋਈ ਹੰਕਾਰ ਦੀ ਗਰਦ ਹੈ, ਜਦੋਂ ਗੁਰੂ ਕੀ ਸੰਗਤ ਰੂਪੀ ਵਰਖਾ ਹੁੰਦੀ ਉਦੋਂ ਸਾਧ ਸੰਗਤ ਹੀ ਬਹਿੰਦੀ ਹੈ। ਜਿਵੇਂ ਇੱਕ ਨਦੀ ਦੇ ਕਿਨਾਰੇ ਤੇ ਰੁੱਖ ਖੜਾ ਹੁੰਦਾ ਹੈ, ਜੜ੍ਹਾਂ ਤੋਂ ਉਹਨੂੰ ਪਾਣੀ ਮਿਲਦਾ, ਬੜਾ ਹਰਿਆ ਭਰਿਆ ਜਾਪਦਾ ਹੈ, ਪਰ ਬਾਹਰੋਂ ਘੱਟਾ ਮਿੱਟੀ ਗਰਦ ਆਦਿਕ ਉਹਦੇ ਪੱਤਿਆਂ ਤੇ ਟਾਹਣੀਆਂ ਦੇ ਨਾਲ ਭਰਿਆ ਹੁੰਦਾ ਹੈ। ਉਹ ਗਰਦ ਉਨੀ ਦੇਰ ਤੱਕ ਦੂਰ ਨਹੀਂ ਹੁੰਦੀ ਜਿੰਨੀ ਦੇਰ ਤੱਕ ਉੱਪਰੋਂ ਵਰਖਾ ਨਾ ਹੋਵੇ। ਤੇ ਇਵੇਂ ਹੀ ਸਾਧ ਸੰਗਤ ਭਾਵੇਂ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਜਿੰਨੀ ਦੇਰ ਤੱਕ ਗੁਰੂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਜਸ ਨਾ ਕੀਤਾ ਜਾਵੇ, ਉਨੀ ਦੇਰ ਤੱਕ ਅੰਦਰ ਦੀ ਹੰਕਾਰ ਦੀ ਗਰਦ ਨਹੀਂ ਕਦੇ ਵੀ ਦੂਰ ਕੀਤੀ ਜਾ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ ਹੈ,
ਜਾ ਕੇ ਸਿਮਰਨ ਸਭ ਕਛ ਪਾਈਐ, ਬਿਰਥੀ ਘਾਲ ਨ ਜਾਈ। ਇਸ ਪ੍ਰਭ ਤਿਆਗ ਆਵਰ ਕਦ ਰਾਚਹੁ, ਜੋ ਸਭ ਮਹਿ ਰਹਿਆ ਸਮਾਈ। ਹਰ ਹਰ ਸਿਮਰਹੁ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵਹੁ, ਪੂਰਨ ਹੋਵੈ ਕਾਲਾ। ਇਹ ਜੀਵ ਤੇਰੀ ਕਾਲੀ ਨੂੰ ਘਾਲਣਾ ਵਿਅਰਥ ਨਹੀਂ ਜਾਵੇਗੀ, ਪਰਮਾਤਮਾ ਪੂਰੀ ਕਰ ਦੇਵੇਗਾ। ਇਹ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਰਸ ਗਾਉਣਾ ਕਰੇਗਾ। ਐਸੀ ਸਾਧ ਸੰਗਤ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਭਾਵਨਾ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਰਸ ਕਰਨ ਦਾ ਮਹਾਤਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ, ਜੋ ਆਪਣੇ ਪਾਵਨ ਅਸਥਾਨ ਤੇ ਸਾਨੂੰ ਸਭ ਨੂੰ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਬਖਸ਼ਿਸ਼ ਹੋ ਰਿਹਾ ਹੈ। ਆਓ ਹੁਣ ਸਾਧ ਸੰਗਤ ਜੋ ਇਸ ਪਾਵਨ ਅਸਥਾਨ ਤੇ ਲੜੀਵਾਰ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਭਾਵਨਾ ਪ੍ਰੇਮ ਦੇ ਸਤਿਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪਾਰੰਪਰਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ, ਕਿਉਂਕਿ ਜੇ ਮਨ ਇਕਾਗਰ ਨਾ ਹੋਵੇਗਾ ਤੇ ਫਿਰ ਸਮਝ ਨਹੀਂ ਪਾਵੇਗੀ ਸਤਿਗੁਰੂ ਜੀ ਨੇ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਸਮਝਾ ਰਹੇ ਹਨ। ਗੁਰੂ ਚਰਨਾਂ ਵਿੱਚੋਂ ਸਿੱਖਿਆ ਲੈਣ ਵਾਸਤੇ ਤਾਂ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੇ ਹਾਂ, ਤੇ ਜੇ ਆਪਣੀਆਂ ਹੀ ਗੱਲਾਂ ਬਾਤਾਂ ਵੱਲ ਧਿਆਨ ਦੇਈਏ ਤੇ ਫਿਰ ਸਤਿਗੁਰੂ ਜੀ ਦਾ ਬਚਨ ਸਾਨੂੰ ਕਿਵੇਂ ਸਮਝ ਪਾਵੇਗਾ। ਇਸ ਦੀ ਸਾਧ ਸੰਗਤ ਜੀ ਭਾਵਨਾ ਪ੍ਰੇਮ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਾਓ ਸੀਸ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਦਸਨਾ ਪਵਿੱਤਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਭਾਤੀ ਰਾਗ ਦੇ ਅੰਦਰ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਨੇ। ਜਗਤ ਅੰਦਰ ਵੱਖੋ ਵੱਖਰਾ ਸਾਧ ਸੰਗਤ ਜੀ ਦੇਖਣ ਦਾ ਆਪੋ ਆਪਣਾ ਨਜ਼ਰੀਆ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਕੇ ਗੁਰੂ ਸ਼ਬਦ ਦੀ ਕਮਾਈ ਕਰਕੇ ਵਿਕਾਰਾਂ ਭਰੀ ਦ੍ਰਿਸ਼ਟੀ ਨੂੰ ਬੰਦ ਕਰਕੇ ਰੱਖਿਆ ਹੈ, ਭਾਵ ਆਪਣੇ ਵਸ ਵਿੱਚ ਕਰਕੇ ਰੱਖਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਕਿਉਂਕਿ ਜਿਹੜੀ ਦ੍ਰਿਸ਼ਟੀ ਹੈ ਨਾ ਸਾਧ ਸੰਗਤ ਜੀ ਇੱਕ ਤਰ੍ਹਾਂ ਦੀ ਨਹੀਂ ਹੈ। ਜੇ ਮਨੁੱਖ ਦੀ ਦ੍ਰਿਸ਼ਟੀ ਮਾੜੀ ਹੋ ਜਾਵੇ, ਵਿਕਾਰਾਂ ਦੇ ਅਧੀਨ ਹੋ ਜਾਵੇ, ਫਿਰ ਜਿੰਨੇ ਵੀ ਸਾਡੇ ਸਰੀਰ ਨੂੰ ਇੰਦਰੇ ਲੱਗੇ ਆ ਨਾ ਉਹ ਕਦੇ ਵੀ ਚੰਗਾ ਕੰਮ ਨਹੀਂ ਕਰਨਗੇ। ਜਿੰਨੀ ਦੇਰ ਤੱਕ ਮਨੁੱਖ ਦੀ ਦ੍ਰਿਸ਼ਟੀ ਵਿਕਾਰਾਂ ਦੇ ਅਧੀਨ ਹੁੰਦੀ ਹੈ, ਨੇਤਰਾਂ ਦੇ ਨਾਲ ਪਰਾਏ ਰੂਪਾਂ ਨੂੰ ਤੱਕਦਾ ਹੈ, ਜ਼ਬਾਨ ਤੋਂ ਝੂਠ ਬੋਲਦਾ ਹੈ, ਪਰਾਈ ਨਿੰਦਿਆ ਕਰਦਾ ਹੈ, ਕੰਨਾਂ ਦੇ ਦੁਆਰਾ ਵੀ ਪਰਾਈ ਨਿੰਦਿਆ ਸੁਣਨ ਦੇ ਵਿੱਚ ਬੜਾ ਖੁਸ਼ ਹੋ ਕੇ ਰਹਿੰਦਾ ਹੈ, ਪੈਰਾਂ ਦੇ ਨਾਲ ਵੀ ਮਾੜੀ ਸੰਗਤ ਵਿੱਚ ਜਾਣ ਵਾਸਤੇ ਬੜਾ ਖੁਸ਼ ਹੁੰਦਾ, ਹੱਥਾਂ ਦੇ ਨਾਲ ਵੀ ਮੰਦ ਕਰਮ ਕਰਨ ਨੂੰ ਟਲਦਾ ਨਹੀਂ ਹੈ। ਜਿੰਨੀ ਦੇਰ ਤੱਕ ਵਿਕਾਰਾਂ ਭਰੀ ਦ੍ਰਿਸ਼ਟੀ ਹੈ ਤੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰੇ ਧੰਨ ਹਨ ਜਿਨ੍ਹਾਂ ਨੇ ਐਸੀ ਵਿਕਾਰਾਂ ਭਰੀ ਦ੍ਰਿਸ਼ਟੀ ਨੂੰ ਵਿਚਾਰ ਰੂਪੀ ਰੱਸੀ ਦੇ ਵਿੱਚ ਬੰਨ੍ਹ ਕੇ ਰੱਖਿਆ ਹੈ। ਸਮਦਮ ਸਾਧਨਾ ਦੁਆਰਾ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸਾਧ ਸੰਗਤ ਐਸੀ ਵਿਕਾਰਾਂ ਭਰੀ ਦ੍ਰਿਸ਼ਟੀ ਨੂੰ ਬੰਨ੍ਹਿਆ ਹੈ, ਭਾਵ ਕਿ ਆਪਣੇ ਵਸ ਵਿੱਚ ਕਰਕੇ ਰੱਖਿਆ। ਜਿਵੇਂ ਕੋਈ ਕਾਮ ਵਾਸਨਾ ਦੇ ਅਧੀਨ ਹੋ ਜਾਂਦਾ ਤੇ ਸਾਧ ਸੰਗਤ ਨੂੰ ਵਿਚਾਰ ਰੂਪੀ ਰੱਸੀ ਦੇ ਨਾਲ ਬੰਨ੍ਹਿਆ ਜਾਂਦਾ ਹੈ। ਕ੍ਰੋਧ ਨੂੰ ਸ਼ਾਂਤੀ ਦੇ ਨਾਲ ਵਸ ਵਿੱਚ ਕੀਤਾ ਜਾਂਦਾ ਹੈ, ਲੋਭ ਨੂੰ ਸੰਤੋਖ ਰੂਪੀ ਰੱਸੇ ਪਾ ਕਰਕੇ ਬੰਨ੍ਹਿਆ ਜਾਂਦਾ ਹੈ, ਮੋਹ ਨੂੰ ਵਿਵੇਕ ਦੇ ਦੁਆਰਾ ਵਸ ਵਿੱਚ ਕੀਤਾ ਜਾਂਦਾ ਹੈ, ਤੇ ਹੰਕਾਰ ਨੂੰ ਸਾਧ ਸੰਗਤ ਦੀ ਨਿਮਰਤਾ ਦੇ ਦੁਆਰਾ ਵਸ ਵਿੱਚ ਕੀਤਾ ਜਾ ਸਕਦਾ ਹੈ। ਕਿਉਂਕਿ ਜਦੋਂ ਵੀ ਮਨੁੱਖ ਪਾਪ ਕਰਮ ਕਰਦਾ ਹੈ, ਇਹਨਾਂ ਪੰਜਾਂ ਦੇ ਵਿਕਾਰਾਂ ਦੇ ਅਧੀਨ ਹੋ ਕਰਕੇ ਹੀ ਕਰਦਾ ਹੈ।
ਹਜ਼ੂਰ ਦਾ ਪਾਵਨ ਬਚਨ ਆਉਂਦਾ ਹੈ, ਪਾਪ ਕਰਹਿ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਮਨੁੱਖ ਜਦੋਂ ਵੀ ਪਾਪ ਕਰਮ ਕਰਦਾ ਹੀ ਨਾ ਪੰਜਾਂ ਵਿਕਾਰਾਂ ਦੇ ਅਧੀਨ ਹੋ ਕਰਕੇ ਵਿਕਾਰਾਂ ਭਰੀ ਦ੍ਰਿਸ਼ਟੀ ਦੇ ਜਦੋਂ ਵਸੀਕਾਰ ਹੋ ਜਾਂਦਾ ਹੈ, ਉਸ ਸਮੇਂ ਬੁਰੇ ਕਰਮ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਕਿ ਜਦੋਂ ਇਹ ਦ੍ਰਿਸ਼ਟੀ ਵਿਕਾਰਾਂ ਭਰੀ ਹੋ ਜਾਂਦੀ ਹੈ, ਉਦੋਂ ਫਿਰ ਪਰਮਾਤਮਾ ਦਾ ਨਾਮ ਤਾਂ ਮਨ ਦੇ ਵਿੱਚ ਭੈ ਹੁੰਦਾ ਹੈ ਤੇ ਨਾ ਉਸ ਵਾਹਿਗੁਰੂ ਦਾ ਪਿਆਰ ਰਹਿੰਦਾ ਹੈ। ਦਿਸ਼ਟ ਵਿਕਾਰੀ ਨਾਹੀ ਭਾਉ ਭਾਵੋ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਗੌੜੀ ਰਾਗ ਵਿੱਚ ਬਚਨ ਆਉਂਦਾ ਹੈ, ਜਿਸ ਮਨੁੱਖ ਦੀ ਦ੍ਰਿਸ਼ਟੀ ਵਿਕਾਰਾਂ ਭਰੀ ਹੋ ਗਈ ਹੈ, ਉਹਦੇ ਹਿਰਦੇ ਵਿੱਚ ਨਾ ਤਾਂ ਰੱਬ ਦਾ ਭੈ ਹੈ ਤੇ ਨਾ ਰੱਬ ਦਾ ਪ੍ਰੇਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਉਹ ਜਗਤ ਦੇ ਵਿਕਾਰੀ ਜੀਵਾਂ ਦੀ ਹਾਲਤ ਹੈ, ਉਹ ਜਿਹੜਾ ਕਾਮੀ ਬੰਦਾ ਕਾਮ ਵਾਸਨਾ ਦੀ ਨਿਗਾਹ ਦੇ ਨਾਲ ਸੰਸਾਰ ਨੂੰ ਤੱਕਦਾ ਹੈ, ਕ੍ਰੋਧੀ ਬੰਦਾ ਹਰ ਸਮੇਂ ਕ੍ਰੋਧ ਦੀ ਦ੍ਰਿਸ਼ਟੀ ਦੇ ਨਾਲ ਦੇਖਦਾ ਹੈ, ਲੋਭੀ ਬੰਦਾ ਲੋਭ ਦੀ ਨਿਗਾਹ ਦੇ ਨਾਲ ਦੇਖਦਾ ਹੈ, ਤੇ ਹੰਕਾਰੀ ਬੰਦਾ ਹਰ ਸਮੇਂ ਹੰਕਾਰ ਦੀ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਤੱਕਦਾ ਹੈ ਕਿ ਮੇਰੇ ਨਾਲ ਕੋਈ ਵੱਡਾ ਤਾਂ ਨਹੀਂ ਹੈ, ਮੇਰੇ ਨਾਲੋਂ ਵੱਡੀ ਕਿਸੇ ਦੀ ਕੋਠੀ ਤਾਂ ਨਹੀਂ ਹੈ, ਵੱਡੀ ਕਾਰ ਮੇਰੇ ਤੋਂ ਤਾਂ ਨਹੀਂ ਹੈ ਕਿਸੇ ਦੀ। ਐਸੀ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਦੇਖਦਾ ਹੈ, ਭਾਵ ਕਿ ਸੰਸਾਰ ਨੂੰ ਵੱਖੋ ਵੱਖਰਾ ਆਪੋ ਆਪਣਾ ਦੇਖਣ ਦਾ ਨਜ਼ਰੀਆ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਖ ਭਰੀ ਹੈ, ਕਹਿੰਦੇ ਜਿਵੇਂ ਇੱਕ ਸੁਖੀ ਬੰਦਾ ਹੁੰਦਾ ਹੈ, ਸਾਰੇ ਜਾਪਦੇ ਕਿ ਸੰਸਾਰ ਦੇ ਲੋਕ ਸਾਰੇ ਹੀ ਸੁਖੀ ਨੇ। ਰੋਗੀ ਹੈ ਉਹਨੂੰ ਜਾਪਦਾ ਕਿ ਸਾਰਾ ਸੰਸਾਰ ਹੀ ਰੋਗੀ ਹੈ, ਪਰ ਅਸਲ ਦੇ ਵਿੱਚ ਕਹਿੰਦੇ ਇਹ ਮਨੁੱਖ ਦੀ ਮੱਤ ਤੇ ਭਰਮ ਦਾ ਪੜਦਾ ਪਿਆ ਹੋਇਆ ਹੈ। ਸਭ ਕੁਝ ਕਰਮ ਕਰਾਉਣ ਵਾਲਾ ਤਾਂ ਪਰਮਾਤਮਾ ਆਪ ਹੈ। ਇਹ ਜੀਵ ਦੀ ਮੱਤ ਤੇ ਭਰਮ ਦਾ ਪੜਦਾ ਪੈਣੀ ਕਰਕੇ ਕੋਈ ਕਿਸੇ ਨੂੰ ਸੁਖੀ ਜਾਪਦਾ ਤੇ ਕਿਸੇ ਨੂੰ ਰੋਗੀ ਜਾਪਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਖੀਏ ਕਉ ਵੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ, ਕਰਨ ਕਰਾਵਨ ਹਾਰ ਸੁਆਮੀ, ਆਪਨ ਹਾਥ ਸੰਜੋਗੀ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਇਸ ਕੈ ਭਾਣੈ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਉਹਦੀ ਦ੍ਰਿਸ਼ਟੀ ਦੇ ਵਿੱਚ ਕੋਈ ਵੀ ਮਨੁੱਖ ਭੁੱਲਾ ਭਟਕਿਆ ਹੋਇਆ ਨਹੀਂ ਹੈ ਜਿਹਨੇ ਬ੍ਰਹਮ ਦੀ ਪਹਿਚਾਣ ਕਰ ਲਈ ਹੈ। ਕਿੰਨਾ ਗੁਰਮੁਖਾਂ ਨੇ ਬ੍ਰਹਮ ਦੀ ਪਹਿਚਾਣ ਕੀਤੀ, ਜਿਨ੍ਹਾਂ ਨੇ ਵਿਕਾਰਾਂ ਭਰੀ ਦ੍ਰਿਸ਼ਟੀ ਨੂੰ ਵਿਚਾਰ ਰੂਪੀ ਰੱਸੀ ਦੇ ਵਿੱਚ ਬੰਨ੍ਹਿਆ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਐਸੇ ਉਹ ਗੁਰਮੁਖ ਪਿਆਰੇ ਧੰਨ ਹਨ ਜਿਨ੍ਹਾਂ ਨੇ ਵਿਚਾਰ ਦੁਆਰਾ ਇਹ ਵਿਕਾਰਾਂ ਭਰੀ ਦ੍ਰਿਸ਼ਟੀ ਨੂੰ ਬੰਨ੍ਹਿਆ, ਤੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਕਿਉਂਕਿ ਸਾਧ ਸੰਗਤ ਐਸੀ ਪ੍ਰਬਲ ਹੈ ਸੰਸਾਰ ਦੀ ਵਿਕਾਰਾਂ ਭਰੀ ਦ੍ਰਿਸ਼ਟੀ ਆਪਣੇ ਬਲ ਦੇ ਨਾਲ ਕਦੇ ਵੀ ਜੀਵ ਤੋਂ ਛੁੱਟਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਕਿਰਪਾ ਕਰ ਦੇਣ ਤਾਂ ਫਿਰ ਐਸਾ ਵਿਕਾਰਾਂ ਭਰੀ ਦ੍ਰਿਸ਼ਟੀ ਤੋਂ ਖਹਿੜਾ ਛੁੱਟਦਾ ਹੈ, ਨਹੀਂ ਤਾਂ ਮਨੁੱਖ ਵਿਕਾਰਾਂ ਦੇ ਅਧੀਨ ਹੋ ਕਰਕੇ ਬਾਰ-ਬਾਰ ਬੁਰੇ ਕਰਮ ਕਰਦਾ ਹੈ, ਪਾਪ ਕਰਮਾਂ ਕਰਨ ਤੋਂ ਵੀ ਕਦੇ ਸੰਕੋਚ ਨਹੀਂ ਕਰਦਾ। ਰੱਬ ਦਾ ਭੈ ਮੁੱਕ ਜਾਂਦਾ ਹੈ, ਵਾਹਿਗੁਰੂ ਦੇ ਚਰਨਾਂ ਦਾ ਪਿਆਰ ਪੈਦਾ ਹੁੰਦਾ ਹੀ ਨਹੀਂ, ਫਿਰ ਬੁਰੇ ਕਰਮ ਕਰਨ ਲੱਗ ਪੈਂਦਾ ਹੈ। ਕਿਉਂਕਿ ਸਿਆਣਿਆਂ ਦਾ ਕਥਨ ਹੈ ਇੱਕ ਰੱਬ ਦਾ ਭੈ ਹੋਵੇ ਤੇ ਦੂਜੀ ਮੌਤ ਚੇਤੇ ਹੋਵੇ ਤੇ ਕਦੇ ਬੁਰਾ ਕਰਮ ਮਨੁੱਖ ਕਰੇ ਹੀ ਨਾ। ਪਰਮੇਸ਼ਰ ਦਾ ਭੈ ਨਾ ਹੋਣੇ ਕਰਕੇ ਹੀ ਸਾਧ ਸੰਗਤ ਪਾਪ ਕਰਮ ਕੀਤੇ ਜਾਂਦੇ ਹੈ। ਅਕਾਲ ਪੁਰਖ ਵਾਹਿਗੁਰੂ ਦਾ ਡਰ ਨਾ ਹੋਣੇ ਕਰਕੇ ਦੇਖਦਾ ਹੈ ਕਿ ਮੈਨੂੰ ਕਿਹੜਾ ਹੁਣ ਕੋਈ ਦੇਖਦਾ, ਮੈਨੂੰ ਕਿਹੜਾ ਕੋਈ ਸੁਣਦਾ ਹੈ, ਇਸ ਕਰਕੇ ਮੈਂ ਪਾਪ ਕਰਮ ਕਰ ਲਵਾਂ, ਮੈਨੂੰ ਕਿਹੜਾ ਇੱਥੇ ਕੋਈ ਦੇਖਦਾ ਸੁਣਦਾ ਹੈ। ਓਲੇ ਹੋ ਕਰਕੇ ਸ਼ਿਵ ਕਰਕੇ ਛਾਲ ਕਰਦਾ ਹੈ, ਪਾਪ ਕਰਮ ਕਰਦਾ, ਬੁਰੇ ਕਰਮਾਂ ਨੂੰ ਕਮਾਉਂਦਾ ਹੈ ਰੱਬ ਦਾ ਭੈ ਨਾ ਹੋਣੇ ਕਰਕੇ। ਜੇ ਪ੍ਰਮਾਤਮਾ ਦਾ ਭੈ ਹੋਵੇ, ਇਹ ਸੋਝੀ ਹੋਵੇ ਕਿ ਪ੍ਰਮਾਤਮਾ ਤਾਂ ਮੈਨੂੰ ਹਰ ਸਮੇਂ ਦੇਖਦਾ ਹੀ ਹੈ ਨਾ। ਜੇ ਜਗਤ ਦੇ ਲੋਕਾਂ ਤੋਂ ਮੈਂ ਓਲੇ ਹੋ ਕੇ ਲੋਕ ਸ਼ਿਵ ਕਰਕੇ ਪਾਪ ਕਰਮ ਕਰ ਲਵਾਂਗਾ ਤੇ ਪ੍ਰਮਾਤਮਾ ਤੋਂ ਕੌਣ ਮੈਨੂੰ ਬਚਾਵੇਗਾ। ਹਜ਼ੂਰ ਕਹਿੰਦੇ ਉਹ ਗੁਰਮੁਖ ਪਿਆਰੇ ਧੰਨ ਹਨ ਜਿਨ੍ਹਾਂ ਨੂੰ ਵਾਹਿਗੁਰੂ ਨੇ ਐਸੀ ਸੋਝੀ ਬਖਸ਼ੀ ਹੈ, ਜੋ ਹਰ ਸਮੇਂ ਵਾਹਿਗੁਰੂ ਨੂੰ ਯਾਦ ਕਰਦੇ ਨੇ। ਪਰਮਾਤਮਾ ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਦੇ ਕਹਾਂ ਛੁਪਾਵੇ। ਜੇ ਪਰਮਾਤਮਾ ਮੈਂ ਅੱਗੇ ਵੀ ਦੇਖ ਲਵਾਂਗਾ ਕਿ ਮੈਨੂੰ ਕੋਈ ਮਨੁੱਖ ਦੇਖਦਾ ਨਹੀਂ ਪਿਆ, ਪਿੱਛੇ ਵੀ ਝਾਤ ਮਾਰ ਕੇ ਮੁੜ ਕੇ ਦੇਖ ਲਵਾਂਗਾ ਕਿ ਮੈਨੂੰ ਕਿਹੜਾ ਇੱਥੇ ਕੋਈ ਹੁਣ ਦੇਖਦਾ, ਮੈਂ ਪਾਪ ਕਰਮ ਕਰ ਲਵਾਂ, ਚੋਰੀ ਕਰ ਲਵਾਂ, ਕਿਸੇ ਨਾਲ ਛਲ ਕਰ ਲਵਾਂ, ਪਰ ਇਹ ਵਾਹਿਗੁਰੂ ਤੇਰੇ ਤੋਂ ਕੌਣ ਮੈਨੂੰ ਬਚਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਐਸੇ ਗੁਰਮੁਖ ਪਿਆਰੇ ਧੰਨ ਹਨ, ਉਹਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ।
ਸਾਧ ਸੰਗਤ ਜੀ, ਕਵੀ ਪੰਡਿਤ ਗੁਲਾਬ ਸਿੰਘ ਜੀ ਨੇ ਬੜਾ ਸੋਹਣਾ ਬਚਨ ਲਿਖਿਆ ਹੈ। ਕਹਿੰਦੇ ਐਸੇ ਗੁਰਮੁਖ ਪਿਆਰੇ ਧਨ ਹਨ, ਉਹਨਾਂ ਨੂੰ ਜਨਮ ਦੇਣ ਵਾਲੀ ਜਨਨੀ ਵੀ ਧਨਤਾ ਦੇ ਯੋਗ ਹੈ, ਉਹਨਾਂ ਦੀ ਕੁਲ ਵੀ ਧਨਤਾ ਦੇ ਯੋਗ ਹੈ, ਸਕੇ ਸੰਬੰਧੇ ਮਿੱਤਰ ਰਿਸ਼ਤੇਦਾਰ ਵੀ ਧਨਤਾ ਦੇ ਯੋਗ ਹਨ, ਜਿਨ੍ਹਾਂ ਨੇ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਵਿਚਾਰ ਰੂਪੀ ਰੱਸੇ ਵਿੱਚ ਸੰਸਾਰ ਦੀਆਂ ਮੰਦ ਵਾਸ਼ਨਾ ਨੂੰ ਆਪਣੇ ਵਸ ਵਿੱਚ ਕਰਕੇ ਰੱਖਿਆ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਹਨਾਂ ਦਾ ਸਹਾਇਕ ਹੁੰਦਾ ਹੈ। ਕਹਿੰਦੇ ਹਨ ਧਨ ਭਈ ਤਿਨ ਕੀ ਜਨਨੀ ਕਿਰਤਾਰ ਤਥਾ ਜਗ ਦੇ ਦਿਨ ਗਾਈ, ਕੁਲ ਪਾਵਨ ਜਾਹਿ ਕਰੇ ਸਗਲੀ ਜਗ ਧਨ ਭਏ ਤਿਨ ਮੀਤ ਸਖਾਈ, ਕੁਲ ਪੰਜਨ ਬਾਦ ਪ੍ਰਦੀਪ ਧਰਾ ਰਜ ਪਾਵਨ ਤੇ ਜਗ ਪਾਪ ਮਿਟਾਈ, ਪਦ ਕੰਜਨ ਜਾਸ ਪੁਨੀਤ ਧਰਾ ਰਜ ਪਾਵਨ ਤੇ ਜਗ ਪਾਪ ਮਿਟਾਈ, ਜੋ ਭਾਵ ਮੰਡਲ ਮਾਹਿ ਭਜੇ ਖਿਨ ਏਕ ਇਕਾਗਰ ਰਾਮ ਸਹਾਈ। ਇੱਕ ਮਨਜਿਤ ਹੋ ਕੇ ਜੋ ਗੁਰਮੁਖ ਪਿਆਰੇ ਵਾਹਿਗੁਰੂ ਨੂੰ ਯਾਦ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਹਨਾਂ ਦਾ ਅਨਸੰਗ ਹੋ ਕਰਕੇ ਨਾਲ ਮਿਲਦਾ ਹੈ। ਐਸੇ ਗੁਰਮੁਖਾਂ ਨੂੰ ਸਤਿਗੁਰੂ ਜੀ ਕਹਿੰਦੇ ਸੀ ਬੜੇ ਹਾਰ ਜਾਂਦੇ ਹਨ। ਆਪ ਪੁੰਨ ਕੇ ਸਾਰ ਨਾ ਜਾਣੈ, ਭੁਲਾ ਫਿਰ ਅਜਾਏ। ਪਰ ਜਿਹੜੇ ਮਨਮੁਖ ਜੀਵ ਪਾਪ ਅਤੇ ਪੁੰਨ ਦੀ ਕੋਈ ਵਿਚਾਰ ਨਹੀਂ ਕਰਦੇ, ਪਹਿਲੀ ਪੰਕਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਦਾ ਜੀਵਨ ਜ਼ਿਕਰ ਕੀਤਾ ਹੈ, ਔਰ ਦੂਸਰੀ ਪੰਕਤੀ ਵੀ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਜਗਤ ਦੇ ਮਨਮੁਖ ਜੀਵ ਬੇਸਮਝੇ ਅਗਿਆਨੀ ਹਨ, ਉਹ ਪਾਪ ਅਤੇ ਪੁੰਨ ਕਰਮਾਂ ਦੀ ਕਦੇ ਵਿਚਾਰ ਨਹੀਂ ਕਰਦੇ। ਜੇ ਪਾਪ ਕਰਮ ਕਰਦੇ ਹਨ ਤੇ ਕਹਿੰਦੇ ਕਿ ਸਾਨੂੰ ਜਿਹੜਾ ਕੋਈ ਪਾਪ ਲੱਗਦਾ ਹੈ ਤਾਂ ਇਹ ਦੁਨੀਆ ਦੀਆਂ ਗੱਲਾਂ ਹਨ, ਔਰ ਪੁੰਨ ਕਰਮਾਂ ਦੇ ਬਾਬਤ ਵੀ ਕਦੇ ਵਿਚਾਰ ਨਹੀਂ ਕਰਦੇ ਕਿ ਜੇਕਰ ਕਿਤੇ ਗਊਆਂ ਵੀ ਅਸੀਂ ਦਾਨ ਕਰਦੇ ਸਾਨੂੰ ਕਿਹੜਾ ਪੁੰਨ ਲੱਗਣਾ। ਭਾਵ ਕਿ ਭਲੇ ਕੰਮ ਕਰਨ ਵਾਲਿਆਂ ਨੂੰ ਸਗੋਂ ਅੱਗੋਂ ਕਈ ਇੱਕ ਦੀਆਂ ਚਾਰ ਗੱਲਾਂ ਸੁਣਾਉਂਦੇ ਹਨ। ਇਹ ਬੇਸਮਝੇ ਅਗਿਆਨੀ ਜਗਤ ਦੇ ਜੀਵਾਂ ਦੀ ਹਾਲਤ ਹੈ। ਪਾਪ ਪੁੰਨ ਕੀ ਸਾਰ ਨਾ ਜਾਣੈ, ਸਾਰ ਕਹਿੰਦੇ ਕਿ ਅਸਲੀਅਤ ਨੂੰ ਸਮਝਦੇ ਨਹੀਂ ਹੈ ਕਿ ਜਗਤ ਦੇ ਅੰਦਰ ਜੇ ਮੈਂ ਪਾਪ ਕਰਮ ਕਰਾਂਗਾ, ਜੇ ਪਾਪ ਕਰਮਾਂ ਰੂਪੀ ਬੀਜ ਬੀਜਾਂਗਾ ਤੇ ਇਹਦਾ ਮੈਨੂੰ ਫਲ ਮਾੜਾ ਹੀ ਭੁਗਤਣਾ ਪੈਣਾ ਹੈ। ਕਿਉਂਕਿ ਸਾਧ ਸੰਗਤ ਮਨੁੱਖ ਜਦੋਂ ਪਾਪ ਕਰਦਾ ਤਾਂ ਪਾਪ ਕਰਮ ਲੱਗਦਾ ਤਾਂ ਪਿਆਰਾ ਹੈ, ਪਰ ਜਦੋਂ ਉਹਦਾ ਫਲ ਭੁਗਤਣਾ ਪੈਂਦਾ ਬਹੁਤ ਮਾੜਾ ਹੁੰਦਾ ਹੈ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਹਜ਼ੂਰ ਕਹਿੰਦੇ ਪਰ ਹਰ ਪਾਪ ਪਛਾਣੈ ਆਪ, ਨਾ ਤਿਸ ਸੋਗ ਨਹੀਂ ਸੰਤਾਪ। ਉਹਨੂੰ ਫਿਰ ਵਾਹਿਗੁਰੂ ਦਾ ਕਦੇ ਵਿਛੋੜਾ ਵੀ ਨਹੀਂ ਬਣਦਾ। ਦੁਨੀਆ ਦੇ ਪਦਾਰਥ ਵੀ ਭਾਵੇਂ ਖੁੱਸ ਜਾਣ, ਉਹਨਾਂ ਦਾ ਵੀ ਵਿਜੋਗ ਨਹੀਂ ਲੱਗਦਾ। ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਵਾਹਿਗੁਰੂ ਨੂੰ ਯਾਦ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਪਾਪ ਮਨੁੱਖ ਕਰਦਾ ਤਾਂ ਜ਼ਰੂਰ ਹੈ, ਪਰ ਉਹਦਾ ਨਤੀਜਾ ਫਿਰ ਬੜਾ ਮਾੜਾ ਭੁਗਤਣਾ ਪੈਂਦਾ ਹੈ। ਸਤਿਗੁਰੂ ਜੀ ਦਾ ਬਚਨ ਪੜ੍ਹਦੇ ਹਾਂ, ਜੈਸਾ ਬੀਜਾ ਸੋ ਲੁਣੈ ਕਰਮਾ ਸੰਦੜਾ ਖੇਤ। ਪਰਮਾਤਮਾ ਨੇ ਸਾਧ ਸੰਗਤ ਸਾਨੂੰ ਸਰੀਰ ਰੂਪੀ ਧਰਤੀ ਦਿੱਤੀ ਹੈ। ਇਸ ਵਿੱਚ ਮਨੁੱਖ ਜਿਹੋ ਜਿਹਾ ਕਰਮਾਂ ਨੂੰ ਬੀਜ ਬੀਜੇਗਾ, ਉਹ ਜਿਹਾ ਅਵශ්ୟ ਨੂੰ ਫਲ ਭੁਗਤਣਾ ਪਵੇਗਾ। ਜਿਵੇਂ ਕਿਸਾਨ ਧਰਤੀ ਵਿੱਚ ਬੀਜ ਬੀਜਦਾ, ਜਿਹੋ ਜਿਹਾ ਬੀਜ ਬੀਜਦਾ ਉਦਾਂ ਦਾ ਹੀ ਫਲ ਭੁਗਤਣਾ ਪੈਂਦਾ। ਉਸੇ ਤਰ੍ਹਾਂ ਫਿਰ ਖੇਤੀ ਪੱਕਣ ਤੇ ਵੱਢਦਾ ਹੈ। ਤੇ ਕਰਮ ਜਿਹੜੇ ਹਨ ਸਾਧ ਸੰਗਤ ਐਸੇ ਬਲ ਵਾਲੇ ਹੈ, ਮਨੁੱਖ ਦਾ ਭਾਵੇਂ ਜੀਵਨ ਛੁੱਟ ਜਾਂਦਾ ਹੈ, ਪਾਪ ਮਿਲੀ ਵੀ ਉਮਰਾਂ ਪਰਮਾਤਮਾ ਦੇ ਵੱਲੋਂ ਪੂਰੀ ਹੋ ਜਾਂਦੀ, ਅਗਲੇ ਜਨਮ ਦੇ ਵਿੱਚ ਫੇਰ ਆ ਕੇ ਜੀਵ ਨੂੰ ਘੇਰ ਲੈਂਦੇ ਹਨ। ਕਹਿੰਦੇ ਹਨ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਐਸੇ ਬਲ ਵਾਲੇ ਕਰਮ ਹਨ, ਜੀਵ ਦੇ ਪਰਛਾਏ ਦੀ ਤਰ੍ਹਾਂ ਪਿੱਛੇ ਪਿੱਛੇ ਤੁਰੇ ਫਿਰਦੇ ਹਨ। ਤੇ ਮਨੁੱਖ ਜੇ ਪਾਪ ਕਰਮ ਕਰਦਾ ਹੈ ਤੇ ਉਹਦਾ ਫਿਰ ਸਾਧ ਸੰਗਤ ਫਲ ਵੀ ਇਹਨੂੰ ਬੁਰਾ ਭੁਗਤਣਾ ਪੈਂਦਾ, ਬੁਰੇ ਕਰਮ ਕਰਦਾ ਹੈ ਤਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਪਾਪ ਪੁੰਨ ਕੀ ਸਾਰ ਨਾ ਜਾਣੈ। ਇਹ ਮਨੁੱਖ ਅਸਲੀਅਤ ਨੂੰ ਜਾਣਦਾ ਨਹੀਂ ਹੈ। ਪਾਪ ਕਰਮਾਂ ਔਰ ਪੁੰਨ ਭਲੇ ਕਰਮ ਕਰਨ ਦੇ, ਚੰਗੇ ਕਰਮ ਕਮਾਉਣ ਦੀ ਭੁੱਲਾ ਫਿਰੈ ਅਜਾਈ, ਤੇ ਭੁੱਲਾ ਹੋਇਆ ਬਾਰ-ਬਾਰ ਅਣਜਾਣਪੁਣੇ ਵਿੱਚ ਹੋ ਕੇ ਸੰਸਾਰ ਦੇ ਵਿੱਚ ਤੁਰਿਆ ਫਿਰਦਾ ਹੈ। ਜਿਵੇਂ ਅਣਜਾਣ ਮਨੁੱਖ ਨੂੰ ਆਪਣੀ ਮੰਜ਼ਿਲ ਦਾ ਪਤਾ ਨਹੀਂ ਹੁੰਦਾ, ਮੈਂ ਕਿੱਥੇ ਜਾਣਾ ਹੈ, ਕਿਹੜੀ ਮੇਰੀ ਮੰਜ਼ਿਲ ਹੈ, ਤੇ ਉਹਦੇ ਪੱਲੇ ਸਾਧ ਸੰਗਤ ਕੇਵਲ ਖੱਜਲ ਖੁਆਰੀ ਹੁੰਦੀ ਹੈ। ਉਹ ਭਾਵੇਂ ਜ਼ਿੰਦਗੀ ਭਰ ਭਟਕਦਾ ਰਹੇ, ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ।
ਰਸਤਾ ਖੁੰਝ ਜਾਵੇ ਤੇ ਕਿਸੇ ਤੋਂ ਪੁੱਛ ਪਛਾ ਕੇ ਆਖਰਕਾਰ ਮੰਜ਼ਿਲ ਤੇ ਪਹੁੰਚ ਜਾਊ। ਪਰ ਜੇ ਮੰਜ਼ਿਲ ਦਾ ਹੀ ਪਤਾ ਨਹੀਂ ਕਿ ਮੇਰੀ ਮੰਜ਼ਿਲ ਕਿਹੜੀ ਹੈ, ਉਹ ਕਿਵੇਂ ਪਹੁੰਚੇਗਾ? ਟੋਡੀ ਰਾਗ ਵਿੱਚ ਹਜ਼ੂਰ ਦਾ ਪਾਵਨ ਵਚਨ ਆਉਂਦਾ ਹੈ, ਹਰ ਵਿਸਰਤ ਸਦਾ ਖੁਆਰੀ। ਪਰਮੇਸ਼ਰ ਦੀ ਪ੍ਰਾਪਤੀ ਨੂੰ ਮੰਜ਼ਿਲ ਭੁੱਲਣੇ ਕਰਕੇ ਜੀਵ ਦੇ ਪੱਲੇ ਕੇਵਲ ਖੱਜਲ ਖੁਆਰੀ ਪੈਂਦੀ, ਬਾਰ-ਬਾਰ ਭਟਕਦਾ ਰਹਿੰਦਾ ਹੈ। ਫਿਰ ਇੱਕ ਜਨਮ ਵਿੱਚ ਨਹੀਂ ਪਤਾ ਨਹੀਂ ਕਿੰਨੇ ਕੁ ਜਨਮ ਬਾਰ-ਬਾਰ ਧਾਰਨ ਕਰਦਾ ਹੈ। ਕਦੇ ਕਿਸੇ ਜੂਨ ਨੂੰ ਪ੍ਰਾਪਤ ਹੋ ਜਾਂਦਾ ਹੈ, ਕਦੇ ਕਿਸੇ ਜੂਨ ਵਿੱਚ ਜਾ ਕੇ ਪ੍ਰਾਪਤ ਹੋ ਜਾਂਦਾ ਹੈ। 84 ਲੱਖ ਜੂਨਾਂ, ਬਾਰ-ਬਾਰ ਇਹਨਾਂ ਜੂਨਾਂ ਦੇ ਵਿੱਚ ਹੀ ਜਨਮ ਧਾਰਨ ਕਰਦਾ ਰਹਿੰਦਾ ਹੈ। ਭੁੱਲਾ ਫਿਰੈ ਅਜਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਸਵੈ ਸਰੂਪ ਦੀ ਪ੍ਰਾਪਤੀ ਤੋਂ ਬਿਨਾਂ ਅਣਜਾਣਪੁਣੇ ਵਿੱਚ ਜੀਵ ਬਾਰ-ਬਾਰ ਭੁੱਲਾ ਫਿਰਦਾ ਹੈ ਔਰ ਬੁਰੇ ਕਰਮ ਕਰਨੇ ਕਰਕੇ ਸੰਸਾਰ ਦੀ ਭਟਕਣਾ ਵਿੱਚ ਪੈ ਕੇ ਬਾਰ-ਬਾਰ ਭਟਕਦਾ ਰਹਿੰਦਾ ਹੈ। ਬਾਰ-ਬਾਰ ਟੇਢੀਆਂ ਜੂਨਾਂ ਵਿੱਚ ਸੰਸਾਰ ਦੇ ਅੰਦਰ ਭਟਕਦਾ ਰਹਿੰਦਾ ਹੈ। ਇਸ ਲਈ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਜੀਵ ਜੇ ਬੋਲਣਾ ਹੀ ਹੈ ਤਾਂ ਸੱਚੇ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦਾ ਨਾਮ ਬੋਲ। ਪਰਮਾਤਮਾ ਨੇ ਤੈਨੂੰ ਰਸਨਾ ਦਿੱਤੀ ਹੈ, ਇਹ ਤਾਂ ਹੀ ਸਫਲੀ ਹੋ ਸਕਦੀ ਹੈ ਜੇ ਵਾਹਿਗੁਰੂ ਦਾ ਸਿਮਰਨ ਕਰੇ ਤਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਇਹ ਭਲੇ ਜੀਵ ਪ੍ਰਾਣਾ ਤਾਰੀ ਜੀਵ ਪਰਮਾਤਮਾ ਦਾ ਸਿਮਰਨ ਕਰ ਜੋ ਸਦੀਵ ਕਾਲ ਵਾਸਤੇ ਸੱਚਾ ਹੈ। ਐਵੇਂ ਦੁਨੀਆ ਦੀ ਖੁਸ਼ਾਮਦ ਵਾਸਤੇ ਕਦੇ ਕਿਸੇ ਦੀ ਖੁਸ਼ਾਮਦ ਕਰਨ ਦੇ ਵਾਸਤੇ ਗੁਣ ਗਾਈ ਜਾਂਦਾ ਹੈ, ਕਦੇ ਕਿਸੇ ਦੇ ਗੁਣ ਗਾਉਂਦਾ ਹੈ। ਉਹ ਸੰਸਾਰ ਦੇ ਜਿੰਨੇ ਵੀ ਜਗਤ ਦੇ ਜੀਵ ਹਨ, ਇਹ ਸਾਰੇ ਨਾਸਵੰਤ ਹੈ। ਕੇਵਲ ਇੱਕ ਪਰਮਾਤਮਾ ਸੱਚਾ, ਉਸ ਵਾਹਿਗੁਰੂ ਦਾ ਨਾਮ ਸਦੀਵ ਕਾਲ ਵਾਸਤੇ ਰਹਿਣ ਵਾਲਾ ਹੈ। ਇਸ ਲਈ ਬੋਲੋ ਸੱਚ ਨਾਮ ਕਰਤਾਰ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਹੱਥਾਂ ਵਿੱਚ ਸਾਰੀ ਸ੍ਰਿਸ਼ਟੀ ਦੀ ਸਾਧ ਸੰਗਤ ਜੀ ਬਾਗ ਜੋਰ ਹੈ। ਪਰਮਾਤਮਾ ਦੀ ਚੇਤਨ ਸੱਤਾ ਸਾਰੀ ਸ੍ਰਿਸ਼ਟੀ ਦੇ ਅੰਦਰ ਵਰਤ ਰਹੀ ਹੈ, ਜਿਸ ਕਰਕੇ ਅਸੀਂ ਚੱਲਦੇ ਫਿਰਦੇ ਖਾਂਦੇ ਪਹਿਨਦੇ ਬੋਲਦੇ ਹਾਂ, ਇੱਕ ਥਾਂ ਤੋਂ ਚੱਲ ਕੇ ਦੂਸਰੀ ਥਾਂ ਤੇ ਜਾਂਦੇ ਹਾਂ। ਇਹ ਪਰਮਾਤਮਾ ਦੀ ਚੇਤਨ ਸੱਤਾ ਸ਼ਕਤੀ ਕਰਕੇ ਹੈ। ਐਸੀ ਚੇਤਨ ਸੱਤਾ ਅਥਵਾ ਸਵਾਸਾਂ ਰੂਪੀ ਪਰਮਾਤਮਾ ਦੇ ਹੱਥਾਂ ਵਿੱਚ ਪਾਰ ਹੈ ਸਾਰੀ ਸ੍ਰਿਸ਼ਟੀ ਦੀ। ਹੇ ਜੀਵ, ਉਸ ਪਰਮਾਤਮਾ ਨੂੰ ਯਾਦ ਕਰ, ਉਸ ਵਾਹਿਗੁਰੂ ਦਾ ਨਾਮ ਜਪ ਜੋ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸਦਾ ਵਾਸਤੇ ਸੱਚ ਰਹਿਣ ਵਾਲਾ ਹੈ। ਔਰ ਜੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਦੀਵ ਕਾਲ ਵਾਸਤੇ ਦੁਰਲਭ ਹੈ, ਕਿਉਂਕਿ ਸਤ ਸੰਗਤ ਜੀ ਜਗਤ ਦੇ ਅੰਦਰ ਕਿਸੇ ਮਨੁੱਖ ਨੇ ਧਨ ਨੂੰ ਬੜਾ ਦੁਰਲਭ ਮੰਨਿਆ ਹੈ। ਕੋਈ ਪਦਾਰਥਾਂ ਨੂੰ ਛੱਡ ਕੇ ਕਹਿੰਦਾ ਜੀ ਬੜੇ ਦੁਰਲਭ ਪਦਾਰਥਾਂ ਦੀ ਪ੍ਰਾਪਤੀ ਹੋਈ ਹੈ। ਕਿਸੇ ਨੇ ਸਵਰਗਾਂ ਦਾ ਸੁੱਖ ਮਿਲ ਜਾਣ ਤੇ ਕਹਿੰਦੇ ਹਨ ਕਿ ਬੜਾ ਇਹ ਦੁਰਲਭ ਮੰਨਿਆ ਹੈ। ਔਰ ਕੋਈ ਸੰਸਾਰ ਦੇ ਪਰਿਵਾਰ ਦੇ ਸਖੀਆਂ ਸੰਬੰਧੀਆਂ ਧੀਆਂ ਪੁੱਤਰਾਂ ਦੇ ਕੌਤਕਾਂ ਨੂੰ ਦੇਖਣ ਦੇ ਵਿੱਚ ਬੜਾ ਦੁਰਲਭ ਮੰਨਦਾ ਕਿ ਬੜੀ ਦੁਰਲਭ ਰੱਬ ਨੇ ਮੈਨੂੰ ਦਾਤ ਦਿੱਤੀ ਹੈ। ਕੋਈ ਬਹੁਤੀ ਵਿਦਿਆ ਪੜ੍ਹ ਕੇ ਦੁਨਿਆਵੀ ਮਾਣ ਕਰਦਾ ਤੇ ਕਹਿੰਦਾ ਜੀ ਬੜੀ ਵੱਡੀ ਮੇਰੇ ਕੋਲ ਵਿਦਿਆ ਹੈ। ਕੋਈ ਬੜਾ ਚਤੁਰ ਚਲਾਕ ਬਣ ਜਾਵੇ, ਉਹ ਕਹਿੰਦਾ ਜੀ ਬੜੀ ਦੁਰਲਭ ਮੇਰੇ ਕੋਲ ਦਾਤ, ਮੇਰੇ ਵਰਗਾ ਤੇ ਚਲਾਕ ਕੋਈ ਦੁਨੀਆ ਵਿੱਚ ਹੈ ਹੀ ਨਹੀਂ ਹੈ। ਪਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛੀਏ, ਇਹ ਸਤਿਗੁਰੂ ਜੀ ਕਿਹੜੀ ਦੁਰਲਭ ਦਾਤ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸੰਸਕ੍ਰਿਤੀ ਸ਼ਲੋਕਾਂ ਵਿੱਚ ਪਾਵਨ ਮੁਖ ਵਾਕ ਆਉਂਦਾ ਹਜ਼ੂਰ ਦਾ, ਨਜ ਦੁਰਲਭੰ ਧਨੰ ਰੂਪੰ, ਨਜ ਦੁਰਲਭੰ ਸਵਰਗ ਰਾਜਨ ਹੈ, ਨਜ ਦੁਰਲਭੰ ਭੋਜਨੰ ਵਿੰਜਨੰ, ਨਜ ਦੁਰਲਭੰ ਸਵਛ ਅੰਬਰ ਹੈ, ਨਜ ਦੁਰਲਭੰ ਸੁਤ ਮਿੱਤਰ ਭਰਾਤ ਬਾਂਧਵ, ਨਜ ਦੁਰਲਭੰ ਬਣਤਾ ਵਿਲਾਸ ਹੈ, ਨਜ ਦੁਰਲਭੰ ਵਿਦਿਆ ਪ੍ਰਵੀਣੰ, ਨਜ ਦੁਰਲਭੰ ਚਤੁਰ ਚੰਚਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਰਲਭੰ ਏਕ ਭਗਵਾਨ ਨਾਮ ਹੈ, ਨਾਨਕ ਲਭਦੇ ਅਨਸਾਰ ਸੰਗ ਕਿਰਪਾ ਪ੍ਰਭ। ਦੁਰਲਭ ਕੇਵਲ ਇੱਕ ਵਾਹਿਗੁਰੂ ਦਾ ਸੱਚਾ ਨਾਮ ਹੈ। ਕਿਵੇਂ ਪ੍ਰਾਪਤ ਹੁੰਦਾ ਹੈ? ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਸਾਧ ਸੰਗਤ ਵਿੱਚ ਆ ਕੇ ਜੀਵ ਜੁੜਦਾ ਹੈ। ਐਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਅਮੋਲਕ ਨਾਮ ਹੈ, ਹੇ ਜੀ ਵਾਹਿਗੁਰੂ ਦਾ ਨਾਮ ਜਪਿਆ ਕਰ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਵਾਹਿਗੁਰੂ ਦਾ ਸੱਚਾ ਨਾਮ ਜਪਾਂਗੇ ਤੇ ਸਾਨੂੰ ਦਾਤ ਕੀ ਪ੍ਰਾਪਤ ਹੋਵੇਗੀ?
ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖੁਦ ਬਹੁੜ ਨਾ ਆਵਣ ਵਾਰ। ਖੁਦ ਬਾਰ-ਬਾਰ ਸੰਸਾਰ ਦੇ ਵਿੱਚ ਜਨਮ ਨਹੀਂ ਧਾਰਨ ਕਰਨਾ ਪਵੇਗਾ। ਸੰਸਾਰ ਦੇ ਅੰਦਰ ਜੂਨਾਂ ਵਿੱਚ ਨਹੀਂ ਬਾਰ-ਬਾਰ ਆਉਣਾ ਪਵੇਗਾ। ਬਾਰ-ਬਾਰ ਗਰਭ ਦੀਆਂ ਜੂਨਾਂ ਵਿੱਚ ਨਹੀਂ ਆਉਣਾ ਪਵੇਗਾ। 84 ਦੇ ਗੇੜੇ ਤੋਂ ਖਹਿੜਾ ਛੁੱਟ ਜਾਵੇਗਾ ਜੇ ਸੱਚੇ ਪਰਮਾਤਮਾ ਦਾ ਨਾਮ ਜਪੇਗਾ। ਕਿਉਂਕਿ ਨਾਮੇ ਆਵਨ ਜਾਵਨ ਰਹੇ। ਜਿਨ੍ਹਾਂ ਵੀ ਗੁਰਮੁਖ ਪਿਆਰਿਆਂ ਦਾ ਆਉਣ ਜਾਣ ਦਾ ਆਵਾਗਮਨ ਦਾ ਚੱਕਰ ਮਿਲਿਆ ਹੈ ਉਹ ਕੇਵਲ ਪਰਮੇਸ਼ਰ ਦੇ ਨਾਮ ਜਪਣੇ ਕਰਕੇ, ਵਾਹਿਗੁਰੂ ਦੀ ਬੰਦਗੀ ਕਰਨੇ ਕਰਕੇ ਹੀ ਸਾਧ ਸੰਗਤ ਮਿਲਿਆ ਹੈ। ਐਸਾ ਅਮੋਲਕ ਵਾਹਿਗੁਰੂ ਦਾ ਨਾਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਰ-ਬਾਰ ਫਿਰ ਸੰਸਾਰ ਦੇ ਅੰਦਰ ਜਿਹੜਾ ਜੀਵ ਤੂੰ ਜਨਮਦਾ ਅਤੇ ਮਰਦਾ ਹੈ ਇਹ ਸਾਰਾ ਮਿਟ ਜਾਵੇਗਾ। ਪਰਮਾਤਮਾ ਦੀ ਤੇਰੇ ਤੇ ਕਿਰਪਾ ਹੋ ਜਾਵੇਗੀ। ਅਕਾਲ ਪੁਰਖ ਵਾਹਿਗੁਰੂ ਤੇਰੇ ਤੇ ਐਸੀ ਰਹਿਮਤ ਵਰਸਾ ਦੇਵੇਗਾ ਜੋ ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਦਾ ਹੈ। ਇਹ ਸਭ ਸੰਸਾਰ ਦੇ ਜਿਹੜੇ ਗਰਭ ਦੇ ਦੁੱਖ ਹਨ, ਬਾਰ-ਬਾਰ ਆਉਣ ਜਾਣ ਦਾ ਦੁੱਖ ਹੈ, ਜੰਮਣ ਮਰਨ ਦਾ, ਪਰਮੇਸ਼ਰ ਮਿਟਾ ਦੇਵੇਗਾ। ਅਥਵਾ ਹਜ਼ੂਰ ਨੇ ਪ੍ਰਮਾਣ ਕੀਤਾ ਖੁਦ ਬਹੁੜ ਨਾ ਆਵਣ ਵਾਰ। हे ਜੀਵ ਦੁਬਾਰਾ ਫੇਰ ਤੈਨੂੰ ਵਾਰੀ ਨਹੀਂ ਮਿਲਣੀ ਮਨੁੱਖਾ ਜਾਮੇ ਦੀ। ਕਿਉਂਕਿ ਪਰਮੇਸ਼ਰ ਨੇ ਦੁਰਲਭ ਦੇ ਹੀ ਤੈਨੂੰ ਬਖਸ਼ਿਸ਼ ਕੀਤੀ ਹੈ। ਜਿਵੇਂ ਇੱਕ ਵਾਰ ਫਲ ਪਾਣੀ ਦੇ ਨਾਲ ਟੁੱਟ ਕੇ ਧਰਤੀ ਤੇ ਡਿੱਗ ਜਾਵੇ ਤੇ ਦੁਬਾਰਾ ਨਹੀਂ ਕਦੇ ਜੁੜਦਾ, ਇਵੇਂ ਹੀ ਦੁਰਲਭ ਪਰਮੇਸ਼ਰ ਨੇ ਤੈਨੂੰ ਅਮੋਲਕ ਮਾਨਸ ਜੀਵਨ ਬਖਸ਼ਿਸ਼ ਕੀਤਾ ਹੈ। ਇਹਦੀ ਬਾਰ-ਬਾਰ ਪ੍ਰਾਪਤੀ ਹੋਣੀ ਇਹ ਨਾਮੁਮਕਿਨ ਹੈ। ਆਦਿ ਭਗਤ ਕਬੀਰ ਸਾਹਿਬ ਜੀ ਨੇ ਪ੍ਰਮਾਣ ਕੀਤਾ ਹੈ, ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰ ਬਾਰ। ਜਿਉ ਬਰ ਫਲ ਪਾਕੇ ਹੋਏ ਗਿਰਹੇ, ਬਹੁਰ ਨਾ ਮਾਗਹਿ ਡਾਰ। ਇਹੀ ਤੇਰਾ ਅਵਸਰ, ਇਹ ਤੇਰੀ ਬਾਰ, ਘਰ ਭੀਤਰ ਤੂੰ ਦੇਖ ਵਿਚਾਰ। हे ਜੀਵ ਪ੍ਰਮਾਤਮਾ ਨੇ ਤੈਨੂੰ ਹੁਣ ਸ਼ੁਭ ਅਵਸਰ ਦਿੱਤਾ ਹੈ ਮਨੁੱਖਾ ਜੀਵਨ ਦਾ। ਇਹ ਬਾਰ-ਬਾਰ ਨਹੀਂ ਮਿਲਣਾ ਪਏਗਾ ਕਿ ਬਾਰ-ਬਾਰ ਭਾਵੇਂ ਮੈਨੂੰ ਪ੍ਰਾਪਤੀ ਹੋ ਜਾਵੇ, ਇਹ ਨਹੀਂ ਕਦੇ ਵੀ ਹੋ ਸਕੇਗਾ। ਸਾਧ ਸੰਗਤ ਜੀ, ਜਿਵੇਂ ਕੋਈ ਉੱਚੇ ਮਕਾਨ ਤੇ ਚੜ੍ਹਨਾ ਹੋਵੇ, ਮੰਜ਼ਿਲ ਦੀ ਪ੍ਰਾਪਤੀ ਕਰਨੀ ਹੋਵੇ, 84 ਪੌੜੀਆਂ ਵਾਲਾ ਡੰਡੇ ਵਾਲੀ ਜਿਹੜੀ ਪੌੜੀ ਹੁੰਦੀ ਹੈ, ਉੱਪਰ ਚੜ੍ਹਨਾ ਹੋਵੇ ਤੇ ਸਾਧ ਸੰਗਤ ਉੱਪਰਲੇ ਸਿਰੇ ਤੇ ਚੜ੍ਹ ਜਾਵੇ, ਉੱਥੋਂ ਹੱਥ ਛੁੱਟ ਜਾਵੇ ਤੇ ਉਹਦਾ ਬਚਾਅ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 84 ਲੱਖ ਜੂਨਾ ਇਹ ਸਮਝ ਕਰਕੇ ਚੱਲ ਕੇ ਇਹ ਪੌੜੀ 84 ਡੰਡਿਆਂ ਵਾਲੀ ਪੌੜੀ ਹੈ। 2 4 5 7 10 ਡੰਡਿਆਂ ਤੋਂ ਹੱਥ ਛੁੱਟ ਜਾਵੇ ਤੇ ਜੀਵ ਦਾ ਬਚਾਅ ਹੋ ਸਕਦਾ ਹੈ। ਪਰ ਜੇ ਉੱਪਰਲੇ ਸਿਰੇ ਤੋਂ ਕਿਸੇ ਦਾ ਹੱਥ ਛੁੱਟ ਜਾਵੇ ਤੇ ਫਿਰ ਉਹਦਾ ਬਚਾਅ ਨਹੀਂ ਸਾਧ ਸੰਗਤ ਕਦੇ ਹੋ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਹੈ, ਇਸ ਪੌੜੀ ਤੇ ਜੋ ਨਰ ਚੁਕੈ ਸੋ ਆਏ ਜਾਏ ਦੁੱਖ ਪਾਏਗਾ। ਜਿਸ ਮਨੁੱਖ ਦਾ ਇਸ ਮਨੁੱਖਾ ਜੀਵਨ ਰੂਪੀ ਡੰਡੇ ਤੋਂ ਪੈਰ ਛੁੱਟ ਜਾਂਦਾ, ਫਿਰ ਉਹਨੂੰ ਆਵਾਗਮਨ ਦੇ ਚੱਕਰ ਵਿੱਚ ਪੈਣਾ ਪੈਂਦਾ, ਕਿਉਂਕਿ ਇਹ ਤੋਂ ਛੁਟਕਿਆ ਠੌਰ ਨਾ ਪਾਏ। ਇਹਦੇ ਫਿਰ ਹੱਥ ਨਹੀਂ ਪੈਣ ਵਾਲਾ। ਜੇ ਕਹੇ ਕਿ ਹੋਰ ਜੂਨ ਦੇ ਵਿੱਚ ਮੈਂ ਪਰਮਾਤਮਾ ਦਾ ਨਾਮ ਜਪ ਕੇ ਤੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਵਾਂਗਾ, ਇਹ ਨਾਮੁਮਕਿਨ ਹੈ। ਕਿਉਂ? ਮਨੁੱਖਾ ਜੀਵਨ ਨੂੰ ਸਭ ਤੋਂ ਦੁਰਲਭ ਬਾਰ-ਬਾਰ ਗੁਰੂ ਕੀ ਬਾਣੀ ਵਿੱਚ ਕਥਨ ਕੀਤਾ ਹੈ। ਇਸੇ ਲਈ ਹੀ ਕਿ ਕੇਵਲ ਇੱਕੋ ਇੱਕ ਐਸੀ ਜੂਨ ਹੈ, ਇਹ ਦੁਰਲਭ ਦੇਹ ਹੀ ਹੈ ਮਨੁੱਖਾ ਜੀਵਨ, ਜਿਸ ਦੁਆਰਾ ਪਰਮੇਸ਼ਰ ਦੀ ਅਭੇਦਤਾ ਨੂੰ ਪਾਇਆ ਜਾ ਸਕਦਾ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮੁੱਖ ਵਾਕ ਅਸੀਂ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਲੀਆ। ਇਹੋ ਵਾਰੀ ਹੈ ਪਰਮਾਤਮਾ ਦੇ ਨਾਲ ਮਿਲਣ ਦੀ। ਜੇ ਹੁਣ ਨਹੀਂ ਪਰਮੇਸ਼ਰ ਦਾ ਨਾਮ ਜਪਿਆ ਤੇ ਫਿਰ ਕਦੋਂ ਜਪੇਗਾ? ਕਿਉਂਕਿ ਜਦੋਂ ਪਸ਼ੂਆਂ ਦੀ, ਪਰਿੰਦਿਆਂ ਦੀ ਹੋਰ ਜੂਨਾਂ ਵਿੱਚ ਜਨਮ ਮਿਲ ਕੇ ਫੇਰ ਨਹੀਂ ਤੇਰੇ ਤੋਂ ਵਾਹਿਗੁਰੂ ਦਾ ਨਾਮ ਜਪਿਆ ਜਾਣਾ, ਫੇਰ ਨਹੀਂ ਗੁਰੂ ਕੀ ਬਾਣੀ ਪੜ੍ਹੀ ਜਾਣੀ, ਫੇਰ ਨਹੀਂ ਗੁਰੂ ਕੀ ਸੰਗਤ ਵਿੱਚ ਪ੍ਰੇਮ ਨਾਲ ਬੈਠਿਆ ਜਾਣਾ, ਫੇਰ ਨਹੀਂ ਤੇਰੇ ਤੋਂ ਗੁਰੂ ਵਾਲਿਆ ਬਣਾ ਜਾਣਾ। ਇਸ ਲਈ ਤੇਰੇ ਵਾਸਤੇ ਸ਼ੁਭ ਉਸ ਰਹੌਣ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਭਗਤ ਰਸਨਾ ਦੁਆਰਾ ਪ੍ਰਮਾਣ ਕੀਤਾ, ਜੇ ਭਲਿਆ ਹੁਣ ਨਹੀਂ ਨਾ ਨਾਮ ਜਪਿਆ ਫਿਰ ਕਦੋਂ ਜਪੇਗਾ? 4 ਪਾਪ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂਡ ਲੁਕਾਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਟੂਟੇ ਨਾਗਰ ਟੂਟੇ ਕਾਦਰ, ਕੋਦਾ ਕੋ ਉਸ ਖਾਈ ਹੈ। ਉਹ ਜੋ ਨਹੀਂ ਤੇਰੇ ਤੋਂ ਨਾਮ ਜਪਿਆ ਜਾਣਾ, ਜਦੋਂ 4 ਪੈਰ ਲੱਗ ਗਏ, ਸਿਰ ਤੇ 2 ਸਿੰਘ ਲੱਗ ਗਏ, ਜ਼ੁਬਾਨ ਤੋਂ ਗੂੰਗਾ ਹੋ ਗਿਆ, ਭਾਵ ਪਸ਼ੂ ਬਣ ਗਿਆ, ਫਿਰ ਨਹੀਂ ਤੇਰੇ ਤੋਂ ਨਾਮ ਜਪਿਆ ਜਾਣਾ, ਨਾ ਗੁਰੂ ਵਾਲਾ ਬਣਿਆ ਜਾਣਾ, ਨਾ ਗੁਰੂ ਦੀ ਸੰਗਤ ਕੀਤੀ ਜਾਣੀ ਹੈ।
ਇਸ ਲਈ ਹੁਣ ਤੇਰੇ ਵਾਸਤੇ ਸ਼ੁਭ ਅਵਸਰ ਹੈ, ਹੁਣ ਬਹੁੜ ਨਾ ਆਵਨ ਵਾਰ, ਫਿਰ ਬਾਰ-ਬਾਰ ਤੇਰੇ ਤੋਂ ਇਹ ਵਾਰੀ ਨਹੀਂ ਪ੍ਰਾਪਤ ਹੋਣੀ ਮਨੁੱਖਾ ਜੀਵਨ ਦੀ। ਇਸ ਲਈ ਜੇ ਭਲਿਆ ਬੋਲੋ ਸੱਚ ਨਾਮ ਕਰਤਾਰ। ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੇ ਸੱਚੇ ਨਾਮ ਨੂੰ ਜਪ ਲੈਣਾ ਕਰ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਸਰਾਮ ਦੇ ਕਰਕੇ ਉਚਾਰਨ ਕਰ ਰਹੇ ਨੇ। ਰਹਾਉ ਤਾਂ ਸਾਧ ਸੰਗਤ ਦੇ ਵੀ ਭਾਵ ਹੈ, ਆਪਣੇ ਹਿਰਦੇ ਰੂਪੀ ਧਰਤੀ ਤੇ ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਬੀਜ ਬੀਜਣਾ, ਤਾਂ ਕਿ ਜੋ ਅਸੀਂ ਸਤਿਗੁਰੂ ਜੀ ਦਾ ਬਚਨ ਸੁਣ ਰਹੇ ਹਾਂ, ਗੁਰੂ ਕੀ ਮਹਿਮਾ ਸਰਵਣ ਕਰ ਰਹੇ ਹਾਂ, ਉਹ ਆਪਣੇ ਹਿਰਦੇ ਦੇ ਅੰਦਰ ਵਸਾਉਣਾ। ਇਹ ਰਹਾਉ ਦਾ ਸਮੁੱਚਾ ਭਾਵ ਹੁੰਦਾ ਹੈ ਸਾਰੇ ਸ਼ਬਦ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਐਸੇ ਅਚੰਭੇ ਦੇ ਖੇਲ ਕਰਨ ਵਾਲਾ ਹੈ। ਉੱਚਾ ਤੇ ਪੁੰਨ ਨੀਚ ਕਰਤ ਹੈ। ਜਿਹੜੇ ਜਗਤ ਦੇ ਜੀਵ ਉੱਚੇ ਉੱਚੇ ਹੰਕਾਰ ਦੇ ਸਿੱਧ ਹੋ ਕਰਕੇ ਫਿਰਦੇ ਨੇ, ਹੰਕਾਰ ਦੇ ਬੁੱਲਿਆਂ ਵਿੱਚ ਟੁੱਟੇ ਫਿਰਦੇ ਹੈ। ਪਰਮਾਤਮਾ ਚਾਹੇ ਤਾਂ ਸ਼ੇਰ ਮਾਤਰ ਸਮੇਂ ਵਿੱਚ ਉਹਨਾਂ ਨੂੰ ਨੀਵੇਂ ਬਣਾ ਦਿੰਦਾ ਹੈ, ਔਰ ਜਿਹੜੇ ਨੀਵੇਂ ਹਨ ਨਿਮਰਤਾਵਾਨ ਹੋ ਕਰਕੇ ਰਹਿੰਦੇ ਹੈ, ਉਹਨਾਂ ਨੂੰ ਚਾਹੇ ਤਾਂ ਪ੍ਰਮਾਤਮਾ ਚੱਕਰਵਰਤੀ ਬਾਦਸ਼ਾਹ ਬਣਾ ਦੇਵੇ। ਇਹ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਅਚੰਭੇ ਦੇ ਖੇਲ ਹਨ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਕਹਿੰਦੇ ਵਾਹਿਗੁਰੂ ਦੀ ਮਰਜ਼ਾਦਾ ਨੂੰ ਕਦੇ ਕਥਨ ਕੀਤਾ ਹੀ ਨਹੀਂ ਜਾ ਸਕਦਾ। ਹਰ ਕੀ ਗਾਤ ਨਹਿ ਕੋ ਜਾਣੈ, ਜੋਗੀ ਜਤੀ ਤਾਪੀ ਪਦ ਹਾਰੇ, ਔਰ ਬਹੁ ਲੋਕ ਸਿਆਣੇ। ਯੋਗੀ ਵੀ ਥੱਕ ਹਾਰ ਗਏ, ਜਪ ਤਪ ਕਰਨ ਵਾਲੇ ਵੀ ਹਾਰ ਗਏ, ਲਿਖੀ ਮੁਨੀ ਵੀ ਹਾਰ ਗਏ। ਬੜੇ ਬੜੇ ਜਿਹੜੇ ਆਪਣੇ ਆਪ ਨੂੰ ਸਿਆਣਾ ਪਾ ਵਾਲੇ ਸਮਝਦੇ ਸਨ, ਉਹ ਵੀ ਥੱਕ ਹਾਰ ਗਏ ਨੇ ਕਿ ਅਸੀਂ ਰੱਬ ਦਾ ਅੰਤ ਪਾ ਲਵਾਂਗੇ। ਪਰ ਕਹਿੰਦੇ ਸਭ ਥੱਕ ਹਾਰ ਗਏ, ਜ਼ਿੰਦਗੀਆਂ ਉਹਨਾਂ ਦੀਆਂ ਪੂਰੀਆਂ ਹੋ ਗਈਆਂ, ਪਰਮਾਤਮਾ ਦਾ ਅੰਤ ਨਹੀਂ ਉਹਨਾਂ ਤੋਂ ਪੈ ਸਕਿਆ। ਵਾਹਿਗੁਰੂ ਦੀ ਗਤੀ ਨੂੰ ਨਹੀਂ ਜਾਣ ਸਕੇ। ਕਿਵੇਂ ਕੋਈ ਜਾਣ ਸਕੇਗਾ? ਕਿਉਂਕਿ ਉਹ ਪਰਮੇਸ਼ਰ ਐਸਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਲ ਤੇ ਥਲ ਕਰ ਥਲ ਤੇ ਕੂਆ, ਖੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਫਿਰਾਵੇ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਤਾਰੀ। ਪਰਮੇਸ਼ਰ ਚਾਹੇ ਤਾਂ ਭਿਖਾਰੀਆਂ ਨੂੰ ਰਾਜ ਪੱਗ ਦੇ ਦੇ, ਜੇ ਚਾਹੇ ਤਾਂ ਰਾਜੇ ਨੂੰ ਭਿਖਿਆ ਮੰਗਣ ਵਾਲੇ ਭਿਖਾਰੀ ਬਣਾ ਦੇਵੇ, ਮੰਗਤਾ ਬਣਾ ਦੇਵੇ। ਇਹ ਪ੍ਰਮਾਤਮਾ ਦੇ ਅਚੰਭੇ ਦੇ ਖੇਲ ਹਨ। ਔਰ ਐਸਾ ਉਹ ਵਾਹਿਗੁਰੂ ਹੈ ਜਿਨ੍ਹਾਂ ਦੇ ਮਨ ਵਿੱਚ ਵਿਦਵਤਾ ਦਾ ਹੰਕਾਰ ਹੈ। ਹਜ਼ੂਰ ਕਹਿੰਦੇ ਉਹਨਾਂ ਨੂੰ ਸ਼ਿਰ ਮਾਤਰ ਸਮੇਂ ਵਿੱਚ ਨੀਵੇਂ ਜਲਾ ਦਿੰਦਾ ਹੈ। ਸਾਧ ਸੰਗਤ ਜੀ, ਪੰਜਾਬ ਦੀ ਧਰਤੀ ਦੇ ਅੰਬਾਲੇ ਸ਼ਹਿਰ ਦੇ ਕੋਲ ਪੰਜੋਖਰਾ ਸਾਹਿਬ ਪਾਵਨ ਅਸਥਾਨ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਾਤ ਅੰਦਰ ਗਰੀਬ ਨਵਾਜ ਸਤਿਗੁਰੂ ਜੀ ਸਿੱਖਾਂ ਸੰਗਤਾਂ ਦੇ ਸਹਿਤ ਲੰਘ ਰਹੇ। ਉੱਤੇ ਉੱਚੇ ਟਿੱਬੇ ਤੇ ਜਾ ਕੇ ਸਤਿਗੁਰਾਂ ਨੇ ਡੇਰਾ ਲਗਾਇਆ। ਤੇ ਉਸ ਸਮੇਂ ਲਾਲ ਚੰਦ ਪੰਡਿਤ ਸੀ, ਬੜਾ ਮਨ ਵਿੱਚ ਹੰਕਾਰ ਕੀਤਾ ਸੀ ਉਹਨੂੰ ਆਪਣੀ ਵਿਦਵਤਾ ਦਾ ਬੜਾ ਹੰਕਾਰ ਸੀ ਕਿ ਮੇਰੇ ਵਰਗਾ ਵਿਦਵਤਾ ਵਾਲਾ ਕੋਈ ਵਿਦਵਾਨ ਨਹੀਂ ਹੈ ਦੁਨੀਆ ਤੇ। ਬਹੁ ਗਿਣਤੀ ਵਿੱਚ ਸੰਗਤਾਂ ਨੂੰ ਦੇਖ ਕੇ ਉਹਨੇ ਸਿੱਖਾਂ ਨੂੰ ਪੁੱਛਿਆ ਕਿ ਇੱਥੇ ਕਾਹਦੀ ਇਕੱਤਰਤਾ ਹੋਈ ਹੈ, ਕੌਣ ਆਇਆ? ਸਿੱਖਾਂ ਨੇ ਦੱਸਿਆ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹਨ। ਤੇ ਸੁਣ ਕੇ ਜਿਵੇਂ ਕਿਸੇ ਨੂੰ ਮਖੌਲ ਕਰੀਦਾ, ਮਜ਼ਾਕ ਉਡਾਉਂਦੇ ਆ ਨਾ, ਸਤ ਸੰਗਤ ਐਵੇਂ ਸਿੱਖਾਂ ਨੂੰ ਕਹਿਣ ਲੱਗਾ ਕਿ ਦੁਆਪਰ ਯੁੱਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਭਗਵਾਨ ਜੀ ਹੋਏ ਹੈ ਤੇ ਉਹਨਾਂ ਤੋਂ ਵੱਡਾ ਨਾਮ ਰਖਾਇਆ। ਇਹ ਕਹਿੰਦਾ ਮੇਰੇ ਮੰਨਣ ਵਿੱਚ ਨਹੀਂ ਆਉਂਦਾ। ਨਾਮ ਰਖਾਉਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਉਹ ਨਾਮ ਵਾਲੇ ਗੁਣ ਹੋਣੇ ਜਿਹੜੇ ਹੈ ਨਾ, ਉਹ ਬਹੁਤ ਮੁਸ਼ਕਲ ਹਨ, ਬੜੀ ਕਠਿਨ ਬਾਤ ਹੈ। ਫਿਰ ਕਹਿੰਦਾ ਜੀ ਉਮਰ ਕਿੰਨੀ ਕੁ ਹੈ? ਦੱਸਿਆ ਜਦੋਂ ਕਿ ਛੋਟੀ ਉਮਰ ਹੈ। ਤੇ ਫਿਰ ਹੋਰ ਵੀ ਸਾਧ ਸੰਗਤ ਮਜ਼ਾਕ ਦੇ ਵਿੱਚ ਲੈ ਕਰਕੇ ਸਿੱਖਾਂ ਨੂੰ ਆਖਣ ਲੱਗਦੇ ਆ। ਤੇ ਸਿੱਖ ਕਹਿਣ ਲੱਗੇ, ਪੰਡਿਤ ਜੀ ਤੁਸੀਂ ਸਾਡੇ ਨਾਲ ਕੋਈ ਤੇਤਾਂ ਕਰਦੇ ਪਏ ਹੋ, ਜੇ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਹੈ, ਕੁਝ ਵੀ ਪੁੱਛਣਾ ਚਾਹੁੰਦੇ ਤੇ ਸਤਿਗੁਰਾਂ ਤੋਂ ਆਪ ਆ ਕਰਕੇ ਪੁੱਛ ਲਓ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਸ਼ੰਕਿਆਂ ਦੀ ਨਿਵਰਤੀ ਕਰ ਦੇਣਗੇ। ਸਾਧ ਸੰਗਤ ਜੀ, ਜਦੋਂ ਲਾਲ ਚੰਦ ਪੰਡਿਤ ਆਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਉਸੇ ਤਰ੍ਹਾਂ ਸਵਾਲ ਕੀਤਾ। ਕਹਿਣ ਲੱਗਾ ਤੁਸੀਂ ਨਾਮ ਤਾਂ ਬੜਾ ਵੱਡਾ ਰਖਾਇਆ, ਪਰ ਇਹ ਨਾਮ ਵਾਲੇ ਗੁਣ ਹੋਣੇ ਬੜੇ ਔਖੇ ਹੈ।
ਤੁਸੀਂ ਗੀਤਾ ਦੇ ਅਰਥ ਕਰਕੇ ਸੁਣਾ ਦੇਵੋ, ਫਿਰ ਮੈਂ ਤੁਹਾਨੂੰ ਮੰਨ ਲਵਾਂਗਾ, ਕਿਉਂਕਿ ਤੁਸੀਂ ਨਾਮ ਬੜਾ ਵੱਡਾ ਰਖਾਇਆ ਹੈ। ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿਚਾਰ ਕੇ ਬਚਨ ਕੀਤਾ ਕਿ ਜੇ ਅਸੀਂ ਇਹਨੂੰ ਬਚਨ ਸੁਣਾ ਦਿੱਤੇ, ਗੀਤਾ ਦੇ ਅਰਥ ਕਰਕੇ ਸੁਣਾਏ, ਹੋ ਸਕਦਾ ਜੇ ਮਨ ਵਿੱਚ ਸ਼ੰਕਾ ਆ ਜਾਵੇ ਕਿ ਗੁਰੂ ਸੁਪੁੱਤਰ ਹੈ ਔਰ ਛੋਟੀ ਉਮਰ ਦੇ ਵਿੱਚ ਵੀ ਕਿਸੇ ਚੰਗੇ ਵਿਦਵਾਨ ਦੇ ਕੋਲ ਪੜਵਾ ਦਿੱਤੇ ਹੋਣਗੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਪੰਡਿਤ ਜੀ, ਜਿਹੜਾ ਵੀ ਤੁਹਾਨੂੰ ਕੋਈ ਮਨੁੱਖ ਚੰਗਾ ਲੱਗਦਾ ਹੈ ਨਾ, ਉਹਨੂੰ ਲੈ ਆਵੋ। ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਹਦੇ ਤੋਂ ਅਸੀਂ ਅਰਥ ਕਰਵਾ ਦੇਵਾਂਗੇ। ਸਾਧ ਸੰਗਤ ਬੜਾ ਖੁਸ਼ ਹੋਇਆ ਕਿ ਹੁਣ ਤਾਂ ਮੇਰੀ ਹੀ ਜਿੱਤ ਹੋਵੇਗੀ, ਨਾ ਤੇ ਮੈਂ ਹਾਰ ਦਿਖਾਵਾਂਗੇ, ਨਿਉਣਤਾ ਇਹਨਾਂ ਦੀ ਦਿਖਾ ਦੇਵਾਂਗਾ। ਜਦੋਂ ਗਿਆ ਨਗਰ ਦੇ ਵਿੱਚ ਤੇ ਝੀਵਰ ਜਾਤੀ ਵਿੱਚੋਂ ਭਾਈ ਛੱਜੋ ਜੀ ਕੰਨਾਂ ਤੋਂ ਬੋਲੇ ਤੇ ਜ਼ੁਬਾਨ ਤੋਂ ਗੂੰਗੇ ਨੇ। ਲੋਕਾਂ ਦੇ ਘਰ ਵਿੱਚ ਪਾਣੀ ਭਰ ਕੇ ਤੇ ਪੇਟ ਭਰਦੇ ਨੇ। ਬਾਹੋਂ ਫੜ ਕੇ ਲੈ ਆਇਆ ਤੇ ਨਾ ਇਹਨੂੰ ਕੁਝ ਸੁਣਨਾ ਹੈ ਤੇ ਨਾ ਹੀ ਇਹਨੇ ਕੁਝ ਬੋਲ ਸਕਣਾ ਹੈ। ਇਸ ਕਰਕੇ ਮੇਰੀ ਜਿੱਤ ਹੋਣੀ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਲੈ ਕੇ ਆਇਆ, ਗਰੀਬ ਨਵਾਜ ਸਤਿਗੁਰਾਂ ਨੇ ਆਪਣੇ ਹੱਥਾਂ ਵਿੱਚ ਫੜੀ ਹੋਈ ਛੜੀ ਸਾਧ ਸੰਗਤ ਜੀ ਭਾਈ ਛੇਜੋ ਜੀ ਦੀ ਸੀਸ ਤੇ ਰੱਖ ਦਿੱਤੀ। ਉਸੇ ਸਮੇਂ ਸਾਰੀਆਂ ਵਿਦਿਆ ਸਫੁਰਨ ਲੱਗ ਪਈਆਂ। ਵਚਨ ਕੀਤਾ, ਕਸਮਨੰ ਸ਼ਾਸਤਰ ਅਧੀਤਮ। ਫਿਰ ਵਿਦਵਾਨ ਪੰਡਿਤ ਜੀ, ਮੇਰੇ ਨਾਲ ਕਿਹੜੇ ਸ਼ਾਸਤਰ ਦੇ ਵਿੱਚ ਤੁਸੀਂ ਚਰਚਾ ਕਰਨੀ ਚਾਹੁੰਦੇ ਹੋ? ਸਾਧ ਸੰਗਤ ਪਹਿਲਾਂ ਤਾਂ ਤਰੇੜੀਆਂ ਪਹਿਲਾਂ ਹੀ ਹੋਣ ਲੱਗ ਪਈਆਂ ਕਿ ਇਹ ਤਾਂ ਗੂੰਗਾ ਸੀ, ਬੋਲਾ ਸੀ, ਤੇ ਬੋਲਣ ਕਿਵੇਂ ਲੱਗ ਪਿਆ। ਹੈਰਾਨ ਹੋ ਗਿਆ। ਇੱਕ ਦੋ ਸ਼ਲੋਕ ਪੜ੍ਹੇ ਤੇ ਮੁੜ ਕੇ ਪਾਠ ਕਰਨਾ ਵੀ ਭੁੱਲ ਗਿਆ। ਭਾਈ ਛੇਜੋ ਜੀ ਨੇ ਸਾਧ ਸੰਗਤ ਆਪ ਸ਼ਲੋਕ ਪੜ੍ਹ ਕੇ ਇੱਕ ਸ਼ਲੋਕ ਦੇ ਕਿੰਨੇ ਅਰਥ ਕਰਕੇ ਸੁਣਾਏ। ਹੰਕਾਰ ਦੂਰ ਹੋ ਗਿਆ ਤੇ ਸਤਿਗੁਰੂ ਜੀ ਦੇ ਚਰਨਾਂ ਤੇ ਨਿਮਰਤਾਵਾਨ ਹੋ ਕੇ ਢਹਿ ਪਿਆ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪ੍ਰਮਾਤਮਾ ਚਾਹੇ ਤਾਂ ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਜਿਹੜੇ ਵੱਡੇ ਵੱਡੇ ਵਿਦਵਾਨ ਹੰਕਾਰ ਕਰਦੇ, ਉਹਨਾਂ ਨੂੰ ਮੂਰਖ ਬਣਾ ਕੇ ਰੱਖ ਦਿੰਦਾ ਪ੍ਰਮਾਤਮਾ ਛਿਨ ਮਾਤਰ ਸਮੇਂ ਵਿੱਚ। ਐਸੀ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੀ ਕਲਾ ਹੈ। ਔਰ ਹਜ਼ੂਰ ਨੇ ਬਚਨ ਕੀਤਾ ਹੈ, ਉੱਚਾ ਤੇ ਪੁਨ ਨੀਚ ਕਰਤ ਹੈ, ਨੀਚ ਕਰੈ ਸੁਲਤਾਨ। ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਚਾਹੇ ਤਾਂ ਹੰਕਾਰੀਆਂ ਨੂੰ ਨਿਮਰਤਾਵਾਨ ਬਣਾ ਦਿੰਦਾ ਹੈ, ਔਰ ਨਿਮਰਤਾ ਵਾਲਿਆਂ ਨੂੰ ਚਾਹੇ ਤਾਂ ਸਾਧ ਸੰਗਤ ਉੱਚੇ। ਐਸਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਜਸ ਕਰਵਾਉਂਦਾ ਹੈ। ਬ੍ਰਹਮ ਗਿਆਨ ਦੀ ਅਵਸਥਾ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਐਸੇ ਜਾਣਨੇ ਯੋਗ ਪ੍ਰਮਾਤਮਾ ਦੇ ਅਚੰਭੇ ਦੇ ਕੌਤਕਾਂ ਨੂੰ ਜਾਣਿਆ ਹੈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਲੱਗ ਸਰੂਪ ਹੈ, ਆਪਣੇ ਬਲ ਦੇ ਨਾਲ ਨਹੀਂ ਜਾਣਿਆ ਜਾ ਸਕਦਾ, ਨਹੀਂ ਕਦੇ ਵਾਹਿਗੁਰੂ ਦੇ ਸਰੂਪ ਨੂੰ ਲਖਿਆ ਜਾ ਸਕਦਾ। ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕਰਕੇ ਜੋ ਗੁਰਮੁਖ ਪਿਆਰੇ ਨੇ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ ਹੈ, ਸੋ ਜਾਣਿਆ ਵਿਸ਼ੇਸ਼ ਕਰਕੇ ਪ੍ਰਮਾਤਮਾ ਨੂੰ ਸਮਝਿਆ ਹੈ ਕਿ ਇਹ ਵਾਹਿਗੁਰੂ ਤੂੰ ਹੀ ਹਰ ਇੱਕ ਘਰ ਦੇ ਅੰਦਰ ਵਰਤਦਾ ਹੈ। ਪ੍ਰਮਾਤਮਾ ਤੂੰ ਹੀ ਜੀਵਾਂ ਦਾ ਕਰਤਾ ਹੈ, ਭਰਤਾ ਹੈ, ਹਰਤਾ ਹੈ। ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਆਪ ਹੀ ਪਰਵਰਿਸ਼ ਕਰਨ ਵਾਲਾ ਹੈ, ਆਪ ਹੀ ਜੀਵਾਂ ਦੀ ਰਹਿਤਾ ਕਰਨ ਵਾਲਾ ਹੈ। ਐਸਾ ਪ੍ਰਭੂ ਨੂੰ ਜਿਨ੍ਹਾਂ ਨੇ ਹਿਰਦੇ ਹੋ ਕੇ ਜਾਣਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਗ ਤੇ ਪੂਰੇ ਪਰਵਾਨ। ਉਹ ਜਗਤ ਦੇ ਵਿੱਚ ਪੂਰੇ ਹਨ। ਸ਼ੁਭ ਗੁਣਾਂ ਦੇ ਸਹਿਤ ਪ੍ਰਮਾਤਮਾ ਨੇ ਉਹਨਾਂ ਨੂੰ ਪੂਰੇ ਕੀਤਾ ਤੇ ਜਿਸ ਕਰਕੇ ਪ੍ਰਮਾਤਮਾ ਦੇ ਦਰ ਤੇ ਵੀ ਪ੍ਰਵਾਨ ਹਨ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਦਰ ਤੇ ਉਹ ਮੰਨੇ ਜਾਂਦੇ ਹਨ। ਸਤ ਸੰਗਤ ਹਜ਼ੂਰ ਦਾ ਪਾਵਨ ਪ੍ਰਮਾਣ ਆਉਂਦਾ ਹੈ। ਕਹਿੰਦੇ ਹਨ ਕਿ ਉਹ ਗੁਰਮੁਖ ਪਿਆਰੇ ਦਾ ਜੀਵਨ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੁੰਦਾ ਹੈ, ਜੋ ਰਸਨਾ ਤੋਂ ਪ੍ਰਮਾਤਮਾ ਦੇ ਗੁਣ ਗਾ ਕੇ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਲੈਂਦਾ ਹੈ। ਤੇ ਬੁੱਝਦਾ ਕੌਣ ਹੈ? ਜਿਸ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਨਿਰਗੁਣ ਸਰੂਪ ਦੇ ਵਿੱਚ ਨਾ ਤਾਂ ਵਾਹਿਗੁਰੂ ਦਾ ਰੂਪ, ਰੇਖ, ਰੰਗ, ਜਾਤ ਪਾਤ ਕੁਝ ਵੀ ਕਥਨ ਨਹੀਂ ਕੀਤਾ ਜਾ ਸਕਦਾ, ਪਰ ਪਰਮੇਸ਼ਰ ਦੀ ਦਇਆ ਦ੍ਰਿਸ਼ਟੀ ਹੋ ਜਾਵੇ ਤੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਸਰੂਪ ਨੂੰ ਬੁੱਝ ਲੈਂਦੇ ਹਨ। ਕਿਰਪਾ ਦ੍ਰਿਸ਼ਟੀ ਤਾਂ ਹੁੰਦੀ ਹੈ ਜੇ ਗੁਰੂ ਸ਼ਬਦ ਦੀ ਕਮਾਈ ਕੀਤੀ ਜਾਵੇ, ਪਰਮੇਸ਼ਰ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕੀਤਾ ਜਾਵੇ, ਨਿਸ਼ਕਾਮ ਹੋ ਕੇ ਵਾਹਿਗੁਰੂ ਦੀ ਭਗਤੀ ਕੀਤੀ ਜਾਵੇ। ਕਿਉਂਕਿ ਜਿੰਨੀ ਦੇਰ ਤੱਕ ਸ਼ਕਾਮ ਕਰਮ ਕਰਦੇ ਹਾਂ ਕਾਮਨਾ ਦੇ ਸਿਰ ਹੋ ਕਰਕੇ, ਉਨੀ ਦੇਰ ਤੱਕ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਦੁਨੀਆ ਦੇ ਧਨ ਪਦਾਰਥ ਦੁੱਧ ਪੁੱਤ ਭਾਵੇਂ ਸਾਨੂੰ ਮਿਲ ਜਾਂਦੇ ਹੈ,
ਪਰ ਸਾਧ ਸੰਗਤ ਵਾਹਿਗੁਰੂ ਦੀ ਪ੍ਰਾਪਤੀ ਤਾਂ ਹੁੰਦੀ ਹੈ, ਸੇਵਾ ਕਰਤ ਹੋਏ ਦੇਹ ਕਾਮੇ, ਇਸ ਕੋ ਹੋਤ ਪ੍ਰਾਪਤ ਸੁਆਮੀ। ਕਾਮਨਾ ਤੋਂ ਰਹਿਤ ਹੋ ਕਰਕੇ, ਇੱਛਾਵਾਂ ਨੂੰ ਮਾਰ ਕਰਕੇ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ, ਪਰਮੇਸ਼ਰ ਦੇ ਬਾਣੀ ਨੂੰ ਸਤ ਕਰਕੇ ਮੰਨ ਕੇ ਹੀ ਹੋ ਸਕਦੀ ਹੈ। ਹਜ਼ੂਰ ਕਹਿੰਦੇ ਉਹ ਗੁਰਮੁਖ ਪਿਆਰੇ ਧੰਨ ਸਾਧੇ ਜੋ ਇਸ ਲੋਕ ਵਿੱਚ ਵੀ ਪੂਰੇ ਹਨ ਔਰ ਪਰਮੇਸ਼ਰ ਦੇ ਦਰ ਦੇ ਵੀ ਪ੍ਰਮਾਣਿਕ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਵਿਸ਼ੇਸ਼ ਕਰਕੇ ਬੁੱਝ ਲਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਅਭੁੱਲ ਹੈ। ਉਹ ਅਕਾਲ ਪੁਰਖ ਵਾਹਿਗੁਰੂ ਕਦੇ ਵੀ ਭੁੱਲਦਾ ਨਹੀਂ ਹੈ। ਤੇ ਸਾਧ ਸੰਗਤ, ਜੇਕਰ ਕੋਈ ਮਨੁੱਖ ਭੁੱਲਿਆ ਹੋਵੇ ਤਾਂ ਹੀ ਉਹਨੂੰ ਸਮਝਾਉਣ ਵਾਸਤੇ ਜਾਇਆ ਜਾਂਦਾ ਹੈ। ਜਿਹੜਾ ਸਹੀ ਢੰਗ ਦੇ ਨਾਲ ਆਪਣਾ ਕਾਰਜ ਵਿਵਹਾਰ ਕਰਦਾ ਉਹਨੂੰ ਫਿਰ ਸਮਝਾਉਣ ਦਾ ਸਾਧ ਸੰਗਤ ਨਹੀਂ ਯਤਨ ਕੀਤਾ ਜਾਂਦਾ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਰ ਕੋ ਸਮਝਾਵਣ ਜਾਈਏ। ਜੇ ਕੋਈ ਭੁੱਲਾ ਹੋਏ, ਜੇ ਰੱਬ ਦੇ ਵਿੱਚ ਕੋਈ ਭੁੱਲ ਹੋਵੇ, ਭੁੱਲ ਭਰਿਆ ਕੋਈ ਸੰਸਾਰ ਦੇ ਅੰਦਰ ਐਸੀ ਖੇਡ ਵਰਤਾਉਣ ਵਾਲਾ ਹੋਵੇ ਤਾਂ ਹੀ ਰੱਬ ਨੂੰ ਅਸੀਂ ਸਮਝਾਉਣ ਵਾਸਤੇ ਜਾਈਏ। ਅਸੀਂ ਸਾਰੇ ਜਗਤ ਦੇ ਜੀਵ ਕਿਨ ਮਾਤਰ ਸਮੇਂ ਵਿੱਚ ਭੁੱਲਾਂ ਕਰਦੇ ਹਾਂ, ਭੁੱਲਣ ਹਾਰੇ ਹਾਂ। ਪਰਮਾਤਮਾ ਦਾ ਭੁੱਲ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਉਹ ਪਰਮਾਤਮਾ ਨਹੀਂ ਕਦੇ ਵੀ ਭੁੱਲਦਾ। ਸਾਧ ਸੰਗਤ ਵਾਹਿਗੁਰੂ ਨੂੰ ਸਭ ਦਾ ਫਿਕਰ ਹੈ। ਸਤਿਗੁਰੂ ਜੀ ਨੇ ਭੱਟ ਰਸਨਾ ਦੁਆਰਾ ਪ੍ਰਮਾਣ ਕੀਤਾ ਹੈ। ਕਹਿੰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਕਿੰਨਾ ਤੈਨੂੰ ਫਿਕਰ ਹੈ ਸਾਡਾ। 84 ਲੱਖ ਜੋਨ ਉਪਾਈ ਰਿਜਕ ਦੀਆ ਸਭ ਕੋ ਤਦ ਕਾ, ਸੇਵਕ ਕਹਿ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਦ ਸਦਕਾ। ਕਿੰਨਾ ਉਹ ਪਰਮਾਤਮਾ ਨੂੰ ਫਿਕਰ ਹੈ, ਕਿਵੇਂ ਅਭੁੱਲ ਪਰਮਾਤਮਾ ਹੈ। ਜੀਵ ਦਾ ਬਾਅਦ ਵਿੱਚ ਜਨਮ ਹੁੰਦਾ ਹੈ ਜਗਤ ਅੰਦਰ, ਤੇ ਸਾਧ ਸੰਗਤ ਮਾਤਾ ਦੇ ਆਸਣਾ ਵਿੱਚ ਪਹਿਲਾ ਦੁੱਧ ਪਰਮਾਤਮਾ ਪੈਦਾ ਕਰ ਦਿੰਦਾ ਹੈ। ਕਿੰਨਾ ਫਿਕਰ ਹੈ ਪਰਮਾਤਮਾ ਨੂੰ, ਕਦੇ ਵੀ ਕਿਸੇ ਜੀਵ ਨੂੰ ਭੁੱਖਾ ਨਹੀਂ ਮਰਨ ਦਿੰਦਾ। ਹਜ਼ੂਰ ਕਹਿੰਦੇ ਹਨ ਪਹਿਲੋ ਦੇ ਤੈ ਰਿਜਕ ਸੰਭਾਹਾ, ਪਿਛੋਂ ਦੇ ਤੈ ਜਨਤ ਉਪਾਹਾ। ਪਰਮਾਤਮਾ ਪਹਿਲਾਂ ਜੀਵ ਦੇ ਖਾਣ ਦੇ ਆਹਾਰ ਪੈਦਾ ਕਰਦਾ, ਬਾਅਦ ਵਿੱਚ ਜਗਤ ਅੰਦਰ ਜੀਵ ਨੂੰ ਜਨਮ ਦਿੰਦਾ। ਕਿੰਨਾ ਵਾਹਿਗੁਰੂ ਫਿਕਰਮੰਦ ਹੈ। ਸਾਧ ਸੰਗਤ ਖੁਦਾ ਤੇ ਸ਼ੰਕਾ ਕੀਤਾ ਸੀ ਮੂਸਾ ਪੈਗੰਬਰ ਨੇ, ਬਾਰ-ਬਾਰ ਜਿੱਦ ਕਰਨ ਤੇ ਕਿ ਮਹਾਰਾਜ ਇਹ ਖੁਦਾ ਮੈਨੂੰ ਵੀ ਕੋਈ ਡਿਊਟੀਆਂ ਲਗਾ ਦੇ, ਕੋਈ 2-3 ਕਿਸੇ ਜਿਹੜੇ ਰੋਜੀ ਦੇਣੀ ਹੈ ਨਾ ਜਗਤ ਦੇ ਜੀਵਾਂ ਨੂੰ, ਮੇਰੀ ਡਿਊਟੀ ਲਗਾ ਦੇ। ਤੇ ਕਹਿੰਦੇ ਖੁਦਾ ਨੇ ਬਹੁਤ ਸਮਝਾਇਆ ਕਿ ਨਹੀਂ, ਤੇਰੇ ਵੱਸ ਦੀ ਗੱਲ ਨਹੀਂ ਹੈ। ਬਾਰ-ਬਾਰ ਜਿੱਦ ਕਰਨ ਤੇ 2 ਪਿੰਡਾਂ ਦੀ ਡਿਊਟੀ ਲਗਾ ਦਿੱਤੀ ਕਿ ਸਾਰੇ ਜੀਵਾਂ ਨੂੰ ਖਾਣ ਪਹਿਨਣ ਵਾਸਤੇ ਦਾਤਾਂ ਦੇਣੀਆਂ। ਤੇ ਸਾਧ ਸੰਗਤ ਸਭ ਨੂੰ ਦਾਤਾਂ ਦਿੱਤੀਆਂ ਖਾਣ ਵਾਸਤੇ, ਪਹਿਨਣ ਵਾਸਤੇ, ਪਰ ਇੱਕ ਵਿਕਾਰੀ ਬੰਦਾ ਤੇ ਦੂਸਰਾ ਸਕੂਲ, ਇਹਨਾਂ ਦੋਵਾਂ ਨੂੰ ਖਾਣ ਵਾਸਤੇ ਕੁਝ ਨਾ ਦਿੱਤਾ। ਜਦੋਂ ਖੁਦਾ ਦੇ ਕੋਲ ਆਇਆ, ਪੁੱਛਿਆ ਤੇ ਜਵਾਬ ਅੱਗੋਂ ਦਿੱਤਾ, ਕਹਿੰਦਾ ਜੀ ਹਾਂ ਸਾਰਾ ਸਹੀ ਢੰਗ ਦੇ ਨਾਲ ਸਭ ਨੂੰ ਦਾਤਾਂ ਮਿਲਦੀਆਂ ਨੇ, ਪਰ ਇੱਕ ਵਿਕਾਰੀ ਬੰਦਾ ਔਰ ਦੂਸਰਾ ਸਕੂਲ, ਇਹ ਦੋਨਾਂ ਨੂੰ ਦਾਤਾਂ ਨੇ ਦਿੱਤੀਆਂ। ਕਿਉਂ ਨਹੀਂ ਦਿੱਤੀਆਂ? ਕਹਿਣ ਲੱਗਾ ਜੀ ਵਿਕਾਰੀ ਬੰਦਾ ਜੋ ਮੱਠ ਦੇ ਵਿੱਚ ਪੜੀ ਹੋਈ ਇਸਤਰੀ ਦੀ ਲਾਸ਼ ਸੀ, ਉਹਨੂੰ ਬਾਹਰ ਕੱਢ ਕੇ ਉਹਦੇ ਨਾਲ ਵਿਕਾਰ ਵਾਸ਼ਨਾ ਭੋਗਦਾ ਪਿਆ ਸੀਗਾ। ਇਸ ਕਈ ਉਹਨੂੰ ਇਹ ਇੰਨਾ ਮੰਦਾ ਸੁਭਾਅ ਵਾਲਾ, ਗੰਦੀ ਬਿਰਤੀ ਵਾਲਾ ਜਾਣ ਕੇ ਮੈਂ ਉਹਨੂੰ ਖਾਣ ਵਾਸਤੇ ਦਾਤ ਨਹੀਂ ਦਿੱਤੀ। ਤੇ ਸੂਰ ਸਾਰੇ ਪਿੰਡ ਦੀ ਗੰਦਗੀ ਖਾਂਦਾ ਹੀ, ਨਾ ਗੰਦਾ ਜਾਣ ਕੇ ਤਾਂ ਨਹੀਂ ਮੈਂ ਉਹਨੂੰ ਕੋਈ ਦਾਤ ਦਿੱਤੀ। ਤੇ ਖੁਦਾ ਨੇ ਕਿਹਾ ਕਿ ਭਲਿਆਈ ਤੇਰੇ ਵਾਸਤੇ ਚੰਗਾ ਕੰਮ ਨਹੀਂ ਹੈ, ਇਹ ਉਹਨਾਂ ਦੇ ਕਰਮ ਹਨ, ਉਹ ਆਪੇ ਉਹਨਾਂ ਨੂੰ ਭੁਗਤਣੇ ਪੈਣਗੇ, ਦਾਤਾਂ ਤੋਂ ਜ਼ਰੂਰ ਦੇਣੀਆਂ ਸਨ। ਤੇ ਅੱਗੋਂ ਸ਼ੰਕਾ ਕਰਕੇ ਕਹਿੰਦਾ ਜੀ ਤੁਸੀਂ ਸਾਰਿਆਂ ਨੂੰ ਦਾਤਾਂ ਦਿੰਦੇ ਹੋ? ਕਹਿਣ ਲੱਗੇ ਹਾਂ ਅਸੀਂ ਸਾਰਿਆਂ ਦਾ ਫਿਕਰ ਰੱਖਦੇ ਹਾਂ। ਸਾਧ ਸੰਗਤ ਆਪਣੇ ਟੋਪ ਦੇ ਵਿੱਚ ਕੀੜਾ ਪਾ ਕੇ ਰੱਖਿਆ ਹੋਇਆ ਸੀ ਪਰਮਾਤਮਾ ਦਾ ਸਾਧ ਸੰਗਤ ਦੇ ਪ੍ਰਸ਼ਨ ਕਰਨ ਦੇ ਵਾਸਤੇ। ਜਦੋਂ ਕੀੜਾ ਕੱਢਿਆ ਤੇ ਸੱਚ ਉਹਦੇ ਵਿੱਚੋਂ ਚੌਲਾਂ ਦਾ ਦਾਣਾ ਨਿਕਲਿਆ ਉਹਦੇ ਮੂੰਹ ਦੇ ਵਿੱਚੋਂ, ਚਰਨਾਂ ਤੇ ਢਹਿ ਪਿਆ ਕਿ ਮੈਂ ਤਾਂ ਰੱਬ ਦੀ ਪਰਖ ਕਰਨ ਲੱਗਾ ਸੀ। ਪਰਮਾਤਮਾ ਨੂੰ ਸਭ ਦਾ ਫਿਕਰ ਹੈ। ਐਸਾ ਵਾਹਿਗੁਰੂ ਹੈ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗਿਆ ਕਰ ਧਰਿਆ। ਪੱਥਰਾਂ ਦੇ ਵਿੱਚ ਵੀ ਪਰਮਾਤਮਾ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦਾ ਫਿਕਰ ਰੱਖਦਾ ਹੈ। ਭਗਤ ਧੰਨਾ ਜੀ ਨੇ ਬਚਨ ਕੀਤਾ, ਜੀਵ ਕਿਉਂ ਤੂੰ ਐਵੇਂ ਬਾਰ-ਬਾਰ ਮਨ ਵਿੱਚ ਡਰੀ ਜਾਂਦਾ ਹੈ? ਰੱਬ ਨੂੰ ਤੇਰਾ ਫਿਕਰ ਹੈ। ਜੇ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ, ਜਿਵੇਂ ਮਾਂ ਪਿਓ ਨੂੰ ਫਿਕਰ ਹੁੰਦਾ ਹੈ ਨਾ ਆਪਣੀ ਔਲਾਦ ਦਾ,
ਤੇ ਪਰਮਾਤਮਾ ਸਾਰੇ ਜਗਤ ਨੂੰ ਪਾਲਕ ਨੂੰ ਪੈਦਾ ਕਰਨ ਵਾਲਾ ਕਿ ਪਰਮੇਸ਼ਰ ਤੇਰਾ ਫਿਕਰ ਨਹੀਂ ਹੈ। ਇਸ ਲਈ ਕਿਉਂ ਤੂੰ ਐਵੇਂ ਆਪਣੇ ਮਨ ਵਿੱਚ ਡਰ ਧਾਰਨ ਕਰੀ ਜਾਂਦਾ ਹੈ। ਹਜ਼ੂਰ ਕਹਿੰਦੇ ਹਨ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਜ ਜੋ ਮਾਰਗ ਨਾਹੀ, ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਵ ਡਰਾਹੇ। हे ਜੀਵ ਐਵੇਂ ਨਾ ਬਾਰ-ਬਾਰ ਡਰਿਆ ਕਰ, ਵਾਹਿਗੁਰੂ ਨੂੰ ਸਭ ਦਾ ਫਿਕਰ ਹੈ ਕਿਉਂਕਿ ਉਹ ਭੁੱਲਣ ਤੋਂ ਰਹਿਤ ਹੈ। ਤਾਂ ਉਸ ਪਰਮਾਤਮਾ ਨੂੰ ਕੋਈ ਸਲਾਹ ਦੇਣ ਜਾਈਏ, ਕੋਈ ਮਸ਼ਵਰਾ ਕਰਨ ਜਾਈਏ, ਰੱਬ ਨੂੰ ਕੋਈ ਮਤ ਦੇਣ ਜਾਈਏ, ਜੇ ਉਹ ਭੁੱਲਾਂ ਕਰਦਾ ਹੋਵੇ, ਉਹ ਅਭੁੱਲ ਹੈ, ਤੇ ਫਿਰ ਸਾਡਾ ਕੀ ਉੱਥੇ ਜਾਣ। ਪਰਮੇਸ਼ਰ ਨੂੰ ਕੋਈ ਅਸੀਂ ਸਲਾਹ ਵਿਚਾਰ ਨਹੀਂ ਕਰ ਸਕਦੇ। ਤੇ ਸਾਧ ਸੰਗਤ ਸਾਡਾ ਸੁਭਾਅ ਹੈ ਕਿ ਅਸੀਂ ਆਪਣੀਆਂ ਸਿਆਣਪ ਦੂਰਾ ਅੱਖਾਂ ਦੇ ਨਾਲ ਦਿਸੀਆਂ। ਕਹਿਣ ਲੱਗਾ, ਜਾ ਖੁਦਾ ਹੀ ਤੇਰਾ ਕਿੱਦਾਂ ਦਾ ਨਿਆਂ ਹੈ ਤੇ ਤੇਰੀ ਬੇਇਨਸਾਫੀ ਹੈ। ਆ ਬਰੀਕ ਜੀ ਵਾਲੇ ਹੈ ਤੇ ਇਹਦੇ ਨਾਲ ਕਿੱਡੇ ਭਾਰੇ ਭਾਰੇ ਤੋਂ ਇਹ ਪੇਠੇ ਲਾ ਦਿੱਤੇ ਹੈ, ਤੇ ਐਡਾ ਵੱਡਾ ਖਜੂਰ ਦਾ ਬੂਟਾ ਇਹਦੇ ਨਾਲ ਤੋਂ ਅਨਿਆਂ ਕੀਤਾ, ਤੂੰ ਛੋਟੀਆਂ ਛੋਟੀਆਂ ਖਜੂਰਾਂ ਲਾਈਆਂ। ਤੇ ਸਾਧ ਸੰਗਤ ਇੰਨੀ ਗੱਲ ਕਹਿੰਦਾ ਸੀ ਤੇ ਉਤੋਂ ਕਿਸੇ ਜਾਨਵਰ ਨੇ ਖਜੂਰ ਨੂੰ ਟੁਕਿਆ ਤੇ ਆ ਕੇ ਅੱਖ ਦੇ ਉੱਪਰ ਵੱਜੀ, ਅੱਖ ਲਾਲ ਹੋ ਗਈ ਤੇ ਕਹਿਣ ਲੱਗਾ, ਖੁਦਾ ਮੈਨੂੰ ਬਖਸ਼ ਲਈ, ਮੈਂ ਤੇਰੇ ਕੀਤੇ ਹੋਏ ਤੇ ਇਹ ਸ਼ੰਕਾ ਕੀਤਾ। ਕਹਿੰਦਾ ਇਹਦੇ ਨਾਲ ਤਾਂ ਮੇਰੀ ਅੱਖ ਹੀ ਲਾਲ ਹੋਈ ਹੈ, ਤੇ ਜੇ ਕਿਤੇ ਪੇਠਾ ਮੇਰੇ ਸਿਰ ਤੇ ਵੱਜਾ ਨਾ ਮੇਰਾ ਸਿਰ ਪਾੜ ਜਾਣਾ ਸੀ। ਭਾਵ ਪਰਮਾਤਮਾ ਅਭੁੱਲ ਹੈ, ਜੋ ਕੁਝ ਵੀ ਵਾਹਿਗੁਰੂ ਨੇ ਕੀਤਾ ਉਹ ਚੰਗਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ, ਪਰਮੇਸ਼ਰ ਦੀ ਆਗਿਆ, ਜੋ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਉਹਦੇ ਵਿੱਚ ਹੀ ਸਾਨੂੰ ਚੱਲਣਾ ਚਾਹੀਦਾ। ਇਹ ਸਾਡੇ ਸਾਧ ਸੰਗਤ ਜੀ ਇਸ ਸੰਸਾਰ ਦੀਆਂ ਮੱਤਾਂ ਨੇ। ਅਸੀਂ ਕਹੀ ਜਾਂਦੇ ਹਾਂ ਕਿ ਨਹੀਂ ਏਦਾਂ ਨਹੀਂ, ਏਦਾਂ ਹੋਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਉਵੇਂ ਹੀ ਹੁੰਦਾ ਹੈ। ਔਰ ਤਾਂ ਕੋ ਸਮਝਾਉਣ ਜਾਈਏ, ਜੇ ਕੋ ਭੁੱਲਾ ਹੋਈ, ਜੇ ਰੱਬ ਭੁੱਲਿਆ ਹੋਵੇ ਤਾਂ ਹੀ ਉਸ ਪਰਮਾਤਮਾ ਨੂੰ ਸਮਝਾਉਣ ਵਾਸਤੇ ਜਾਈਏ। ਉਹ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਭੁੱਲਣ ਤੋਂ ਰਹਿਤ ਹੈ।